ਕੀ ਗੱਲ ਹੋਈ ਚਾਚਾ? ਕੁਛ ਨਹੀਂ ਹੋਇਆ ਕੁਛ ਇਹ ਤਾਂ ਇੱਥੇ ਤੱਕ ਤਾਂ ਚੜ ਰਹੀ, ਮੈਂ ਕਹਿੰਦਾ ਥੱਲੇ ਲੱਗ ਗਈ। ਨਹੀਂ ਬਚ ਗਿਆ। ਬਾਬੇ ਸ਼ੌਂਕੀ ਵਾਲੀ ਗੱਲ ਆ ਜੀ, ਵੀ ਜਿੱਦਾਂ ਕਲੇਜੀ ਨਹੀਂ ਖਾ ਰਹੇ, ਸਾਨੂੰ ਤਾਂ ਇਦਾਂ ਲੱਗਿਆ ਬੱਕਰੇ ਦੀ ਕਲੇਜੀ ਬਹੁਤ ਸਵਾਦ ਆ। ਬਾਦਸ਼ਾਹ ਨੇ ਕਰੇ ਜੀ ਖਾਨ ਫਾਮੇ ਇਕੱਠੇ। ਅੱਛਾ ਜੀ। ਲੱਗਾ ਕਹਿਣ ਕੀ ਪਕਾਉਣ ਜਾਣਦਾ, ਉਹ ਲੱਗਾ ਕਹਿਣ ਜੀ ਮੈਂ ਗੋਸ਼ਤ ਪਕਾਉਣ ਜਾਣਦਾ। ਦੂਏ ਨੂੰ ਪੁੱਛਿਆ ਤੂੰ ਵੀ ਕੋਫਤੇ ਪਕਾਉਣ ਜਾਣਦਾ? ਹਾਂ ਵੀ ਤੂੰ ਮੈਂ ਕੀਮਾ ਪਕਾਉਣ ਜਾਣਦਾ। ਵਾਹ ਵਾਹ ਇੱਕ ਹੋਰ ਆ ਗਿਆ ਜੀ, ਉਹ ਲੱਗਾ ਕਹਿਣ ਵੀ ਤੂੰ ਕੀ ਪਕਾਉਣ ਜਾਣਦਾ? ਲੱਗਾ ਕਹਿਣ ਜੀ ਮੈਂ ਮਫਰ ਪਕਾਉਣ ਜਾਣਦਾ। ਵਾਹ ਵਾਹ ਵਾਹ। ਸਾਰੇ ਖਾਨ ਫਾਮੇ ਤਿੰਨੇ ਚਾਰੇ ਇਕੱਠੇ ਹੋ ਕੇ ਆਪਣੇ ਆਪਣੇ ਉਹ ਲੱਗੀ ਹਾਂਡੀਆਂ ਪਕਾਉਣ। ਹਾਂ। ਸਾਰੇ ਖਾਨ ਫਾਮੇ ਪਾਸ ਹੋ ਗਏ, ਪਕਾ ਕੇ ਆਪੋ ਫਾਰਗ ਹੋ ਕੇ ਚਲੇ ਗਏ। ਉਹ ਜਿਹੜਾ ਮਫਰ ਵਾਲਾ ਬਾਦਸ਼ਾਹ ਆਇਆ, ਹਾਂ ਵੇ ਲੱਗਾ ਕਹਿਣ ਜੀ ਕਫਰ। ਅੱਛਾ, ਉਹ ਹਜੇ ਪਕਾ ਰਿਹਾ? ਉਹ ਪਕਾ ਰਿਹਾ। ਵਾਹ ਵਾਹ। ਰਾਤ ਟੱਪ ਗਈ, ਦੂਆ ਦਿਨ ਆ ਗਿਆ। ਅੱਛਾ। ਬਾਦਸ਼ਾਹ ਫਿਰ ਆਇਆ, ਲੱਗਾ ਕਹਿਣ ਹਾਂ ਵੇ ਲੱਗਾ ਕਹਿਣ ਜੀ ਕਫਰ ਆ। ਹਾਂ, ਕਸਰ ਆ ਜੀ। ਕਫਰ ਆ। ਉਹ ਫਿਰ ਚਲਾ ਗਿਆ। ਸ਼ਾਮ ਨੂੰ ਫਿਰ ਉਹ ਆਇਆ, ਲੱਗਾ ਕਹਿਣ ਕਿਉਂ? ਵੀ ਲੱਗਾ ਕਹਿਣ ਜੀ ਹਲੇ ਕਫਰ ਆ। ਹਜੇ ਕਸਰ ਆ। ਬਾਦਸ਼ਾਹ ਨੇ ਅੱਕੇ ਹੋਏ ਨੇ ਚੱਕੀ ਹੰਡੀ, ਚੱਕ ਕੇ ਲੱਕੜੀ ਦੀਆਂ ਫਾੜਾਂ ਸੀ ਕਿੱਕਰ ਦੀਆਂ ਫੁੱਕੀਆਂ, ਉਹਨਾਂ ਦੇ ਐਂ ਕਰਕੇ ਉੱਤੇ ਮਾਰੀ ਭੰਨ ਕੇ ਹਲੇ ਕਫਰੀ ਹੈ। ਇੰਨੇ ਖਾਨ ਫਾਮੇ ਹੱਡੀਆਂ ਗਾਲ ਕੇ ਚਲੇ ਗਏ, ਤੇਰੇ ਕੋਲ ਹਲੇ ਮਫਰ ਨਹੀਂ ਪੱਕੇ ਹੈ। ਉਹ ਫਿਰ ਫੜ ਕੇ ਬੈਠ ਗਿਆ ਜੀ, ਬਈ ਬਾਦਸ਼ਾਹ ਨੇ ਬਹੁਤ ਜ਼ੁਲਮ ਕਰਿਆ। ਖਾਨ ਸਾਮਾ। ਖਾਨ ਫਾਮਾ। ਸੁਬਹ ਹੋਈ ਤੇ ਬਾਦਸ਼ਾਹ ਫਿਰ ਆਇਆ ਤੇ ਖਾਨ ਫਾਮਾ ਉੱਥੇ ਬੈਠਾ। ਉਹ ਲੱਗਾ ਕਹਿਣ ਤੂੰ ਕਿਉਂ ਨਹੀਂ ਜਾਂਦਾ ਆਪਣੇ ਘਰ ਨੂੰ? ਲੱਗਾ ਕਹਿਣ ਬਾਦਸ਼ਾਹ ਸਲਾਮਤ, ਇਹ ਲੱਕੜਾਂ ਦਾ ਹਾਲ ਦੇਖੋ, ਜਿੱਥੇ ਜਿੱਥੇ ਜਾ ਕੇ ਉਹ ਛਿੱਟੇ ਪਏ ਨਾ, ਉੱਥੋਂ ਉੱਥੋਂ ਜਿਵੇਂ ਅੱਖ ਨਹੀਂ ਫੁੱਟਦੀ ਹੈਗੀ ਦਰਖਤ ਚੋਂ, ਉਹਨੇ ਫੁੱਕੀਆਂ ਲੱਕੜਾਂ ਜੋ ਅੱਖਾਂ ਸ਼ੁਰੂ ਹੋ ਗਈਆਂ ਫੁੱਟੀਆਂ। ਲੱਗਾ ਕਹਿਣ ਜੇ ਤੂੰ ਖਾ ਲੈਂਦਾ ਤੇਰਾ ਕੀ ਹਾਲ ਹੋਣਾ ਸੀ? ਤੂੰ ਮੇਰੇ ਮਫਰ ਪੱਕੜ ਨਹੀਂ ਦੇ ਹੈਗੇ। ਵਾਹ ਵਾਹ। ਉਹ ਕਹਿੰਦੇ ਨਾ ਵੀ ਇਹ ਡਿੱਗੇ ਬੰਦੇ ਨੂੰ ਖੜਾ ਕਰਦੀ ਹੈ। ਵਾਹ ਵਾਹ ਬਾਬਾ ਸ਼ੌਂਕੀ, ਤਾੜੀ ਲਾ। ਵਾਹ 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 ਵਾਹ, ਕੀ ਬਾਤ। अस्सलाम वालेकुम। ਸਿਆਣੇ ਕਹਿੰਦੇ ਵੀ ਚਾਰਨੀਆਂ ਭੇਡਾਂ ਤੇ ਗਾਣੇ ਭਗਤ ਕਬੀਰ। ਇਹ ਗੱਲ ਤਾਂ ਕਰਦੇ ਸੀ ਝਬੋ ਕੇ ਵੀ ਭੇਡਾਂ ਵਾਲੇ ਦਾ ਭਗਤ ਕਬੀਰ ਦੀ ਐਡੀ ਡੂੰਘੀ ਸ਼ਾਇਰੀ ਦੇ ਨਾਲ ਕੀ ਲੇਗਾ ਦੇਗਾ, ਪਰ ਮੈਂ ਕਹਿੰਦਾ ਨਹੀਂ, ਇਦਾਂ ਨਹੀਂ। ਅਸੀਂ ਤਾਂ ਅਯਾਲੀ ਦੇਖੇ ਬੜੇ ਸਿਆਣੇ ਤੋਂ ਸਿਆਣੇ। ਅਯਾਲੀ ਜਦੋਂ ਬੱਕਰੀਆਂ ਚਾਰਦਾ ਸੋਚੀ ਪੈਂਦਾ ਨਾ, ਤੇ ਫਿਰ ਐਸੀ ਡੂੰਘੀ ਗੱਲ ਲੱਭ ਕੇ ਲਿਆਂਦਾ ਬਈ ਉਹ ਉੱਦਾਂ ਦੀ ਗੱਲ ਕਿਤੇ ਸੁਣੀ ਨਹੀਂ ਹੁੰਦੀ। ਇੱਦਾਂ ਹੀ ਸਾਡੇ ਕੋਲ ਜਿਹੜੇ ਸਿਆਣੇ ਬੰਦੇ ਆ ਨਾ, ਇਹਨਾਂ ਕੋਲੋਂ ਗੱਲ ਸੁਣਨ ਵਾਸਤੇ ਵੀ ਨਾ ਇਹਨਾਂ ਨੂੰ ਆਰੇ ਲਾਣਾ ਪੈਂਦਾ। ਹੁਣ ਤੁਸੀਂ ਦੇਖੋ ਦਾਨੇ ਬੈਠੇ ਆ, ਰਾਣਾ ਸਾਹਿਬ ਆ, ਚਾਚਾ ਬੂਟਾ, ਬਾਬਾ ਸ਼ੌਂਕੀ ਬੈਠਾ। ਜਦੋਂ ਇਹ ਪਕਵਾਈ ਪਕੂਈ ਨਾ, ਇਹਨਾਂ ਦਾ ਲੇਗਾ ਦੇਗਾ ਤਾਂ ਹੈ ਨਹੀਂ, ਪਰ ਜਦੋਂ ਇਹਨਾਂ ਨੂੰ ਅਸੀਂ ਲਾਉਂਦੇ ਆ ਨਾ ਆਰੇ, ਫਿਰ ਆਰੇ ਲਾ ਕੇ ਜਦੋਂ ਕੋਈ ਗੱਲ ਇਹ ਕਰਦੇ ਆ, ਵਿੱਚੋਂ ਗੱਲ ਨਿਕਲਦੀ ਆ ਪੁਰਾਣੀ ਗੱਲ ਕੋਈ ਕੱਢ ਕੇ, ਸਬਕ ਵਾਲੀ ਗੱਲ, ਲੈ ਉਹ ਗੱਲ ਕਦੀ ਸੁਣੀ ਨਹੀਂ ਹੁੰਦੀ। ਵੀ ਆਰੇ ਲੱਗਿਆਂ ਸੋਚ ਕਿਤੇ ਜਾਂਦੀ ਆ, ਕਿਤੇ ਉਹ ਕੋਈ ਧਾਰ ਬਣਦੀ ਹੈ ਨਾ ਗੱਲ ਦੀ, ਫਿਰ ਗੱਲ ਆਉਂਦੀ ਹੈ। ਇੱਦਾਂ ਤੁਸੀਂ ਕਿਸੇ ਨੂੰ ਕਹੋ ਨਾ ਵੀ ਸੁਣਾ ਕੁਛ, ਤੇ ਇੱਦਾਂ ਕੋਈ ਸੁਣਾਉਂਦਾ, ਗੱਲ 'ਚੋਂ ਗੱਲ ਲੱਭਦੀ ਹੈ। ਤੇ ਉਹ ਇੱਦਾਂ ਕਰਕੇ ਨਾ ਮੈਦਾਨ ਅੱਜ ਸੱਜ ਗਿਆ। ਤੁਹਾਨੂੰ ਪਤਾ ਵੀ ਮੁਕਾਬਲਾ ਤਾਂ ਅੱਗੇ ਲੱਗਿਆ ਹੈ, ਬੜਾ ਸਖਤ ਮੁਕਾਬਲਾ ਪਿਆ। ਰਾਣਾ ਸਾਹਿਬ ਨੇ ਸਬੂਤੇ ਟਿੰਡੇ ਪਕਾਏ ਸੀਗੇ, ਤੇ ਚਾਚੇ ਬੂਟੇ ਨੇ ਇੱਦਾਂ ਹੱਥ ਖੜਾ ਕਰਤਾ ਸੀਗਾ ਵੀ ਜਿਹੜੇ ਕੱਟ ਕੇ ਆ ਨਾ ਉਹ ਬਹੁਤੇ ਚੰਗੇ ਪੱਕਦੇ। ਤੇ ਅਸੀਂ ਕਿਹਾ ਸੀਗਾ ਠੀਕ ਹੈ ਜੀ, ਤੁਸੀਂ ਸਾਨੂੰ ਕੱਟ ਕੇ ਖਵਾ ਦਿਓ। ਤੇ ਉਹ ਚਾਚਾ ਬੂਟੇ ਦੀ ਅੱਜ ਵਾਰੀ ਆ, ਮੈਦਾਨ ਲੱਗ ਗਿਆ, ਬੈਠੇ ਜੀ ਸਾਰੇ। ਆ ਟਿੰਡੇ ਵੀ ਆ ਗਏ, ਟਿੰਡੇ ਲਵੇ ਜਿੱਦਾਂ ਦੇ ਚਾਚੇ ਬੂਟੇ ਨੇ ਕਿਹਾ, ਉਹਦੀ ਪਸੰਦ ਦੇ ਟਿੰਡੇ ਲਿਆਂਦੇ। ਤੇ ਅੱਛਾ, ਮੈਨੂੰ ਬੜਾ ਚੰਗਾ ਲੱਗਾ ਜਦੋਂ ਰਾਣਾ ਸਾਹਿਬ ਤੁਸੀਂ ਸਬੂਤੇ ਟਿੰਡੇ ਪਕਾਏ ਨਾ, ਬਹੁਤ ਸਾਰੇ ਲੋਕਾਂ ਨੇ ਸਬੂਤੇ ਟਿੰਡੇ ਪਕਾ ਕੇ ਤਸਵੀਰਾਂ ਘੱਲੀਆਂ, ਇੱਦਾਂ ਤਸਵੀਰਾਂ ਘੱਲੀਆਂ। ਸਾਡੀਆਂ ਮਾਵਾਂ ਭੈਣਾਂ ਨੇ ਵੀ, ਤੇ ਜਿੱਥੇ ਸਾਡੇ ਪੁੱਤ ਛੜੇ ਕਿਤੇ ਰਹਿੰਦੇ ਉਹਨਾਂ ਨੇ ਵੀ ਪਕਾ ਕੇ ਨਾ ਬਾਹਰਲੇ ਮੁਲਕਾਂ 'ਚ ਤਸਵੀਰ ਘੱਲੀ, ਯਾਰ ਅਸੀਂ ਤੁਹਾਨੂੰ ਦੇਖ ਕੇ ਸਬੂਤੇ ਟਿੰਡੇ ਪਕਾਏ, ਤੇ ਉਹ ਦੱਸਦੇ ਵੀ ਸਵਾਦ ਆਇਆ। ਤੇ ਇੱਦਾਂ ਹੀ ਭਾਈ ਅੱਜ ਚਾਚਾ ਬੂਟਾ ਜਿਵੇਂ ਪਕਾ ਕੇ ਤੁਹਾਨੂੰ ਦਿਖਾਊਗਾ, ਇਹ ਵੀ ਜੇ ਤਜਰਬਾ ਕਰਨਾ ਹੈ ਕਰ ਲਿਓ। ਉਦੋਂ ਚਾਚੇ ਆਪਣਾ ਰਾਣਾ ਸਾਹਿਬ ਨੇ ਉਦੋਂ ਨਾ, ਮੈਂ ਕਹਿੰਦਾ ਰਿਹਾ ਵੀ ਨਾਲ ਨਾਲ ਦੱਸੀ ਜਾਓ ਬਰੀਕੀਆਂ, ਤੇ ਉਦੋਂ ਰਾਣਾ ਸਾਹਿਬ ਨੇ ਨਾਲ ਨਾਲ ਦੱਸੀਆਂ ਨਹੀਂ ਬਰੀਕੀਆਂ, ਬੜੀਆਂ ਔਖੀਆਂ ਮੈਂ ਪੁੱਛ ਕੇ ਤੁਹਾਡੇ ਤੱਕ ਪਹੁੰਚਾਉਂਦਾ ਰਿਹਾ, ਪਰ ਫਿਰ ਵੀ ਲੋਕਾਂ ਨੇ ਪਕਾ ਲਏ ਤੇ ਤੁਹਾਨੂੰ ਦੁਆਵਾਂ ਦੇ ਰਹੇ ਸੀ ਜੀ। ਕੀ ਬਾਤ ਹੈ। ਹਾਂਜੀ ਵਾਹ ਵਾਹ ਵਾਹ। ਤੇ ਅੱਜ ਚਾਚਾ ਬੂਟਾ ਕੱਟ ਕੇ ਪਕਾਓ। ਅੱਜ ਅਸੀਂ ਥੋੜ੍ਹਾ ਜਿਹਾ ਵਿੱਚੋਂ ਨਾ ਕਹਿ ਲਓ ਵੀ ਅਸੀਂ ਸ਼ਾਇਦ ਹੀ ਬਦਲੀ ਕੀਤੀ ਹੈ, ਵੀ ਜਿੱਦਾਂ ਹੁਣ ਸਰੋਂ ਆਈ ਹੈ ਨਾ ਨਵੀਂ ਨਵੀਂ ਖੇਤਾਂ 'ਚੋਂ, ਮੰਡੀਆਂ ਦੇ ਵਿੱਚ ਵੀ ਸਰੋਂ ਆ, ਤੇ ਮੈਂ ਤੁਹਾਨੂੰ ਵੀ ਇਹ ਸੁਨੇਹਾ ਲਾਊਂਗਾ ਵੀ ਅਸੀਂ ਘਰ ਵਾਸਤੇ ਨਾ ਖੱਟੇ ਰੰਗ ਦੀ ਸਰੋਂ, ਪੀਲੀ ਸਰੋਂ ਲੈ ਕੇ ਨਾ, ਤੇ ਉਹ ਕਢਾਇਆ ਤੇਲ ਘਰ ਖਾਣ ਨੂੰ, ਤੇ ਉਹ ਤੁਸੀਂ ਵੀ ਕੋਈ 4-5 ਮਣ ਲੈ ਕੇ ਨਾ, ਕੋਈ 6 ਮਣ ਲੈ ਲਓ, ਤੇ ਉਹ ਤੁਹਾਡਾ ਮੈਂ ਤਾਂ ਕਹਿੰਦਾ ਸਾਲ ਲੰਘ ਜੂਗਾ। ਇਹ ਪੈਂਦਾ ਵੀ ਤੇਲ ਥੋੜਾ ਹੈ,
ਇਹ ਸਰੋਂ ਦਾ ਤੇਲ ਆ ਤੇ ਇਹਦੇ 'ਚ ਹੀ ਅੱਜ ਅਸੀਂ ਟਿੰਡੇ ਪਕਾਵਾਂਗੇ। ਸਾਨੂੰ ਤਾਂ ਘਰੇ ਖਾਂਦਿਆਂ ਨੂੰ ਖਾਸਾ ਟਾਈਮ ਹੋ ਗਿਆ, ਫਿਰ ਜਦੋਂ ਇੱਥੇ ਪਕਾਉਂਦੇ ਸੀ ਨਾ ਤੇ ਉਹ ਪਕਵਾਨ ਸਾਹਿਬ ਕਹਿੰਦੇ ਸੀ ਵੀ ਘਿਓ ਦੂਸਰਾ ਬਜ਼ਾਰੀ ਹੋਵੇ, ਤੇ ਅੱਜ ਉਹਨਾਂ ਨੂੰ ਮੈਂ ਮਨਾਇਆ ਸਾਰਿਆਂ ਨੂੰ, ਮੈਂ ਕਿਹਾ ਵੀ ਯਾਰ ਜਿਹੜਾ ਆਪਾਂ ਘਰੇ ਖਾਂਦੇ ਆ ਨਾ ਉਹ ਦਿਖਾਈਏ, ਨਾਲੇ ਇਹਦੇ ਕੋਈ ਫਾਇਦੇ ਨੁਕਸਾਨ ਤੇ ਵੀ ਗੱਲ ਹੋਊਗੀ। ਤੇ ਕਿਉਂ ਇਹਦਾ ਪੂਰੀ ਗੱਲ ਦਾ ਤਾਂ ਨਹੀਂ ਮੈਨੂੰ ਪਤਾ, ਅਸੀਂ ਜਿੱਦਾਂ ਸੁਣਿਆ ਉੱਦਾਂ ਤੁਹਾਨੂੰ ਦੱਸ ਦਾਂਗੇ। ਉਹ ਫਿਰ ਅਸੀਂ ਪੁੱਛਾਂਗੇ, ਪੜ੍ਹੇ ਲਿਖੇ ਬੈਠੇ ਰਾਣਾ ਸਾਹਿਬ ਆ, ਇੱਦਾਂ ਖਾਲਸਾ ਸਾਹਿਬ ਆ, ਆਪਣਾ ਚਾਚਾ ਬੂਟਾ ਉਸਮਾਨ ਸਾਹਿਬ ਆ, ਵੀ ਇਹਦੇ ਫਾਇਦੇ ਨੁਕਸਾਨ ਕੁਛ ਇਹ ਦੱਸਣਗੇ, ਕੁਛ ਅਸੀਂ ਤੁਹਾਡੇ ਕੋਲ ਪੁੱਛ ਲਾਂਗੇ। ਹੈਂ ਜੀ, ਇੱਦਾਂ ਗੱਲ ਹੋਊਗੀ। ਤੇ ਹੁਣ ਆਪਣਾ ਤਿਆਰੀ ਹੈ ਜੀ ਪੂਰੀ? हाँ जी इंशाल्लाह तैयारी है जी। ਅੱਗ ਉੱਗ ਬਾਲੀਏ। हाँ जी हाँ जी। ਤੇ ਇਹ ਗੱਲ ਅੱਜ ਪਤਾ ਲੱਗ ਜਾਏ ਲੋਕਾਂ ਨੂੰ ਵੀ ਚਾਰਨੀਆਂ ਭੇਡਾਂ ਤੇ ਗਾਣੇ ਭਗਤ ਕਬੀਰ। नहीं ਇਹ- ਉਹ ਇੱਕ ਹੋਰ ਗੱਲ ਵੀ ਹੈ ਨਾ, ਹਾਂਜੀ। ਮਸਲਾ ਇਹ ਆ, ਦੇਖੋ ਅਸੀਂ ਅੱਗੇ ਵੀ ਬੜੀਆਂ ਡਿਸ਼ਾਂ ਪਕਾ ਕੇ ਦਿਖਾਈਆਂ, ਅੱਛਾ ਜੀ। ਹਰ ਰੰਗ ਦੀ ਡਿਸ਼ ਪਕਾਈ, ਖੀਰ ਵੀ, ਬਿਰਿਆਨੀ ਵੀ, ਜ਼ਰਦੇ ਵੀ, ਰੋਹ ਵਾਲੀ ਖੀਰ ਵੀ, ਮਤਲਬ ਕਿ ਇੱਦਾਂ ਬਹੁਤ ਕੁਝ ਪਕਾ ਕੇ ਅਸੀਂ ਅੱਗੇ ਦਿਖਾਇਆ। ਹੂੰ। ਲੇਕਿਨ ਰੌਲਾ ਇਹ ਆ ਕਿ ਸਾਡਾ ਰਾਣਾ ਸਾਹਿਬ ਨਾਲ ਨਾ, ਸਾਡੇ ਸੀਨੀਅਰ ਨੇ ਰਾਣਾ ਸਾਹਿਬ, ਅਸੀਂ ਉਹਨਾਂ ਦੀ ਰੀਸ ਤਾਂ ਕਰ ਸਕਦੇ ਹਾਂ, ਉਹਨਾਂ ਨਾਲ ਮੁਕਾਬਲਾ ਸਾਡਾ ਨਹੀਂ ਹੈ ਰਾਣਾ ਸਾਹਿਬ ਨਾਲ। ਨਹੀਂ ਦੇਖੋ ਜੀ, ਅਸੀਂ ਭੱਜਣ ਨਹੀਂ ਦੇਣਾ। ਨਹੀਂ ਗੱਲ ਸੁਣ ਭੱਜਣ ਲਾ, ਵਾਲੀ ਜੋ ਗੱਲ ਗੱਲ ਕੋਈ ਉਦੋਂ ਹੋਈ ਨਹੀਂ। ਸੀ। ਦੇਖੋ ਭੱਜਣ ਵਾਲੀ ਗੱਲ ਨਹੀਂ, ਸਾਡੇ ਸੀਨੀਅਰ ਆ ਉਹ, ਰਾਣਾ ਸਾਹਿਬ ਆ ਸਾਡੇ ਸੀਨੀਅਰ, ਨਾਲੇ ਸਾਡੇ ਤੋਂ ਵੱਡੇ ਵੀ ਆ। ਨਹੀਂ ਨਹੀਂ ਹਾਂ ਚਾਚਾ। ਚਲੋ ਇਦਾਂ ਹੀ ਲਾ ਲਓ, ਇਦਾਂ ਹੀ ਲਾ ਲਓ। ਨਹੀਂ ਹਾਂ ਨਹੀਂ ਇਹੋ ਹੀ ਲਾ ਲਓ ਬਾਈ, ਬਈ ਤੁਸੀਂ ਇਹੋ ਹੀ ਲਾ ਲਓ ਵੀ ਰਾਣਾ ਸਾਹਿਬ ਕੋਲੋਂ ਡਰ ਗਿਆ, ਨਹੀਂ ਇਹੋ ਹੀ ਕਹਿ ਰਹੇ ਨਾ ਤੁਸੀਂ, ਤੇ ਫਿਰ ਵੱਡਿਆਂ ਕੋਲੋਂ ਡਰ ਜਾਣਾ ਇਹ ਵੀ ਸਮਝ ਗਨੀਮਤ ਆ ਭਾਈ। ਹੋਰ ਦੱਸੋ। ਨਹੀਂ, ਇਹਦੇ ਪਕਾ ਕੇ ਪਤਾ ਲੱਗਣਾ। ਨਹੀਂ ਪਕਾਵਾਂਗੇ ਤਾਂ ਸਹੀ, ਪਕਾਣੇ ਤਾਂ ਹੈਨ। ਗੱਲ ਤੇ ਕਾਇਮ ਆ ਕਿ ਨਹੀਂ ਆਪਣੀ ਤੇ ਕਾਹਦੀ ਤੇ ਵੀ ਪਕਾਣੇ ਆ, ਇਨਸ਼ਾਅੱਲਾ ਪਕਾ, ਉਸ ਗੱਲ ਤੇ ਕਾਇਮ ਆ ਅਸੀਂ ਵੀ ਪਕਾਣੇ ਆ। ਹਾਂ ਤੇ ਜੇ ਹਾਂ ਉਹਨਾਂ ਦਾ ਕਹਿਣਾ ਦਾ ਮਤਲਬ ਇਹ ਆ ਕਿ ਇਸ ਤਰ੍ਹਾਂ ਨਾ ਅੱਛੇ ਪੱਕਦੇ ਆ। ਉਹ ਹਾਂ ਯਾਨੀ ਕਿ ਜ਼ਰਾ ਥੋੜਾ ਜਿਹਾ ਬਸ ਗੱਲ ਇੰਨੀ ਆ, ਹੋਰ ਗੱਲ ਕੋਈ ਨਹੀਂ ਆ। ਕੀ ਕਿਹਾ ਜੀ ਰਾਣਾ ਸਾਹਿਬ? ਉਹਨਾਂ ਨੇ ਕਿਹਾ ਵੀ ਇਸ ਤਰੀਕੇ ਨਾਲ ਅੱਛੇ ਪੱਕਦੇ ਆ। ਹਾਂ ਉਹ ਰਾਣਾ ਸਾਹਿਬ ਤਾੜੀ ਲਾਈ ਯਾਰ, ਤਾੜੀ ਲਾਈ। ਲਓ ਜੀ, ਜਿਹੜੀ ਚਲਾਕੀ ਬੂਟੇ ਨੇ ਕੀਤੀ ਤੇ ਫੜੀ ਗਈ ਉਹ। ਅੱਛਾ ਚਲੋ, ਚਾਚੇ ਦੀ ਨੀਅਤ ਸਾਫ਼ ਆ ਤੇ ਅਦਬ ਮੁਹੱਬਤ ਆਪਣੀ ਥਾਂ ਤੇ, ਆਪਣੀ ਜਗ੍ਹਾ। ਮੁਕਾਬਲਾ ਭਾਈ ਆਪਣੀ ਥਾਂ ਤੇ। ਅੱਛਾ ਰਾਣਾ ਸਾਹਿਬ, ਆ ਜਿਹੜੀਆਂ ਗੱਲਾਂ ਅਸੀਂ ਕੀਤੀਆਂ ਸਾਰੀਆਂ, ਦੇਖੋ ਜੀ, ਬੂਟੇ ਦੀ ਤੇ ਇੱਕ ਅਜ਼ਮਤ ਇਹ ਹੈ ਨਾ ਕਿ ਬੂਟਾ ਮੇਰੇ ਤੋਂ ਸੀਨੀਅਰ ਆ, ਲੇਕਿਨ ਮੈਨੂੰ ਜਿਹੜਾ ਰਿਸਪੈਕਟ ਇਤਨੀ ਜ਼ਿਆਦਾ ਦਿੰਦਾ ਵਾ, ਮੈਂ ਤਾਂ ਆਪ ਸ਼ਰਮਿੰਦਾ। ਅੱਛਾ ਯਾਰ, ਟਿੰਡੇ ਰਹਿਣ ਦਿਓ। ਪਹਿਲਾਂ ਤਾਂ ਇਸ ਦਾ ਫੈਸਲਾ ਕਰੋ ਵੀ ਇਹਨਾਂ ਦੇ ਵਿੱਚ ਸੀਨੀਅਰ ਕੌਣ ਹੈ। ਇਹ ਤਾਂ ਗੱਲ ਕੱਢੋ। ਹਾਂ ਇਹ ਤਾਂ ਕੱਢੋ, ਤੁਸੀਂ ਸ਼ਨਾਸੀ ਕਾਰਡ ਦਿਓ ਬਈ ਦੋਵੇਂ ਜਣੇ। ਦੇਖੋ ਨਾ, ਮੈਂ ਤਾਂ 2 ਸਾਲ ਬਾਅਦ ਰਿਟਾਇਰ ਹੋਣਾ ਸੀ ਹਾਲੇ, ਹੈ ਤੇ ਬੂਟਾ ਤਾਂ ਕਾਫੀ ਅਰਸੇ ਦਾ ਰਿਟਾਇਰ ਹੋ ਗਿਆ। ਹਾਂ। ਬੂਟਾ ਵੀ ਪਹਿਲੇ ਹੀ ਹੋ ਗਿਆ। ਬੜਾ ਅੱਜ ਤਾਂ ਕੰਮ ਖਰਾਬ ਹੋਇਆ ਵੀ ਇਹਦੇ ਸਮਝ ਨਹੀਂ ਆ। ਇਹ ਸੀਨੀਅਰ ਕਹਿੰਦੇ ਕਿਹੜਾ ਇਹਨਾਂ ਦੇ ਵਿੱਚੋਂ? ਚਾਚਾ ਬੂਟਾ ਰੌਲਾ ਇਹ ਆ ਜੀ ਕਿ ਇਹ ਜਿਹੜੇ ਆ ਨਾ, ਇਹ ਸਾਨੂੰ ਚੜਾ ਫੰਡਾ ਕੇ ਨਾ, ਇਹ ਵੇਖਦੇ ਸਾਡਾ ਤਮਾਸ਼ਾ, ਫਿਰ ਬਾਅਦ ਚ ਫਿਰ ਸਾਨੂੰ ਕਰਦੇ ਗੱਲਾਂ। ਤੇ ਸਾਡਾ ਰਾਣਾ ਸਾਹਿਬ ਦਾ ਦੇਖੋ ਜੀ, ਅਸੀਂ ਇਹ ਜਿੱਦਾਂ ਕਹਿੰਦੇ ਨੇ ਇੱਕੋ ਘੁਰੇ ਦੇ ਆ। ਹਾਂ ਅਸੀਂ ਆ ਭਾਈ ਇਕੱਠੇ ਰਹਿਣਾ ਨਹੀਂ, ਇੱਕੋ ਘੁਰੇ ਦੇ ਬੰਦੇ। ਤੇ ਇਹ ਆ ਸਾਡਾ ਤਮਾਸ਼ਾ ਦੇਖਦੇ। ਤੇ ਰਾਣਾ ਸਾਹਿਬ ਸੀਨੀਅਰ ਆ ਜੀ, ਮੈਂ ਉਹਨਾਂ ਦੀ ਇੱਜ਼ਤ ਕਰਦਾ ਜੀ, ਮੇਰੇ ਤੋਂ ਵੱਡੇ ਵੀ ਹੈਗੇ ਥੋੜੇ ਜਿਹਾ ਸ਼ਾਇਦ। ਉਹ ਕਹਿ ਰਿਹਾ ਮੈਂ ਛੋਟਾ। ਕੋਈ ਗੱਲ ਨਹੀਂ, ਚਲੋ ਜੇ ਛੋਟੇ ਆ ਤੇ ਛੋਟਿਆਂ ਤੇ ਵੀ ਸ਼ਫਕਤ ਕਰਨੀ ਚਾਹੀਦੀ ਹੈ, ਹਾਂ ਤੇ ਜੇ ਵੱਡੇ ਹੋਏ ਤੇ ਇੱਜ਼ਤ ਕਰਨੀ ਚਾਹੀਦੀ ਹੈ। ਜੁਮਾ ਜਿਹੜਾ ਨਾ, ਅੱਜ ਤਾਂ ਬਾਬਾ ਜੀ ਨਾ ਚਾਹ ਚੜ ਗਈ ਇਹਨਾਂ ਨੂੰ, ਜਾਂ ਕੀ ਗੱਲ ਬਣੀ ਕੋਈ ਸਮਝ ਨਹੀਂ ਆ ਰਹੀ। ਬਈ ਅਸੀਂ ਇਹਨਾਂ ਨੂੰ ਕਿਵੇਂ ਤਪਾ ਕੇ ਲਿਆਂਦਾ ਤੇ ਇੱਥੇ ਆ ਕੇ ਜਾ ਜਾਮਣ ਥੱਲੇ ਆਏ ਆ, ਠਰ ਗਏ। ਇਹ ਤਾਂ ਇੱਕੋ ਮੰਜੇ ਤੇ ਹੋ ਜਾਓ ਭਾਈ ਤੁਸੀਂ ਫਿਰ। ਅਸੀਂ ਹੋ ਜਾਾਂਗੇ ਇੱਕ ਤੇ ਸਾਨੂੰ ਕਿਹੜਾ ਡਰ ਲੱਗਦਾ। ਉਹ ਗੱਲ ਠੀਕ ਆ, ਹਾਣ ਨੂੰ ਹਾਣ ਪਿਆਰਾ ਹੁੰਦਾ, ਹਾਂ। ਪਰ ਮੈਦਾਨ 'ਚ ਤਾਂ ਨਹੀਂ ਨਾ, ਮੈਦਾਨ ਨਹੀਂ। ਨਹੀਂ ਦੇਖੋ ਜੀ, ਅਸੀਂ ਦੇਖੋ ਤੁਹਾਨੂੰ ਅੱਗੇ ਇੰਨੀਆਂ ਹਾਂਡੀਆਂ ਪਕਾ ਕੇ ਖਵਾਈਆਂ, ਹਾਂਜੀ ਉਹ ਵੀ ਤੁਸੀਂ ਰੌਲਾ ਬਣਾਇਆ ਜੀ, ਮੁਕਾਬਲੇ ਜੀ ਫਲਾਣਾ ਇਦਾਂ ਪਕਾ ਰਿਆ। ਉਦੋਂ ਰਾਣਾ ਸਾਹਿਬ ਨੇ ਸਾਬਤ ਪਕਾਏ, ਪਕਾਏ, ਉਹ ਖਾਦੇ ਆ, ਖਾਦੇ, ਮਜ਼ੇਦਾਰ ਬਣੇ, ਬਹੁਤ ਸੋਹਣੇ। ਰੇਜ਼ੇ ਪਾਣੀ ਤੇ ਹੁਣ ਆ ਵੀ ਆਪਾਂ ਅੱਜ ਪਕਾਣੇ ਆ, ਬਣਨਗੇ ਇਹ ਵੀ ਅੱਲਾ ਦੇ ਹੁਕਮ ਨਾਲ ਮਜ਼ੇਦਾਰ। ਇਹ ਤਾਂ ਦੋਵੇਂ ਘਰ ਨਹੀਂ ਹਾਂ, ਉਸਮਾਨ ਨੇ ਗੱਲ ਸਹੀ ਫੜੀ, ਕਹਿੰਦਾ ਵੀ ਜੇ ਉਦਣ ਪੱਕੇ ਖੈਰੀ ਸਲਾਮਤੀ, ਸਵਾਦ ਵੀ ਪੱਕੇ, ਤਾਂ ਉਦਣ ਫਿਰ ਬਾਂਹ ਖੜੀ ਕਿਹਨੇ ਕੀਤੀ ਸੀ? ਕਾਦੀ ਵੀ ਇਹ ਤਾਂ ਕੁਝ ਵੀ ਨਹੀਂ ਹੈ ਕਿ ਮੈਂ ਪਕਾਉਂਗਾ ਯਾਰ, ਫਿਰ ਹੁਣ ਪਕਾ ਤਾਂ ਰਹੇ ਆ, ਅਸੀਂ ਪਕਾ ਰਹੇ ਆ, ਹੁਣ ਕੀ ਹੋਣਾ ਸਾਨੂੰ। ਅੱਛਾ ਚਲੋ ਜੀ, ਇਹ ਗੱਲ ਗਾਂ ਤੋਰਦੇ ਆ। ਹਾਂ ਅੱਛਾ ਰਾਣਾ ਸਾਹਿਬ, ਹਾਂਜੀ। ਆ ਮਿੰਟ ਕ ਮੇਰੇ ਕੰਨੀ ਨੂੰ ਕਰਿਓ ਹਾਂ। ਧਿਆਨ। ਅੱਛਾ। ਮੈਂ ਨਾ ਜੀ ਅੱਗੇ ਇੱਕ ਦੋ ਗੱਲਾਂ ਕੀਤੀਆਂ ਜੀ, ਚਲੋ ਬਾਕੀ ਤਾਂ ਠੀਕ ਆ। ਮੈਂ ਆ ਤੇਲ ਦੀ ਗੱਲ ਕੀਤੀ ਹੈ ਜੀ, ਸਰੋਂ ਦਾ ਤੇਲ ਆ ਜੀ। ਹਾਂ। ਬਾਜੇ ਬੰਦੇ ਕਾਲੀ ਦਾ ਵੀ ਕਢਾ ਲੈਂਦੇ ਆ, ਪਰ ਚਲੋ ਸਾਨੂੰ ਪੀਲੀ ਲੱਭ ਗਈ, ਅਸੀਂ ਪੀਲੀ ਦਾ ਕਢਾ ਲਿਆ। ਤੇ ਇਹ ਤੁਹਾਡੇ ਕੋਲ ਹੈ ਜੀ ਪਤਾ ਜੀ ਇਹ
ਫਾਇਦੇ ਚ ਆ ਨਹੀਂ ਫਾਇਦੇ ਚ? ਬਈ ਅਸੀਂ ਤਾਂ ਨਾ ਬਚਪਨ 'ਚ ਹਾਂਜੀ ਜਿਹੜਾ ਸਿਰਫ ਸਰੋਂ ਦੇ ਤੇਲ 'ਚ ਨਾ ਪਕੌੜੇ ਦੇਖੇ ਆ ਘਰ ਵਾਲਿਆਂ ਨੂੰ ਤਲਦੇ ਅੱਛਾ। ਹੈ। ਬਾਕੀ ਜਿਹੜਾ ਸਾਲਣ ਆ ਨਾ ਉਹ ਦੇਸੀ ਘਿਓ 'ਚ ਪੱਕਦਾ ਸੀ। ਨਹੀਂ ਦੇਸੀ ਘੇ ਰੰਗੀ ਤਾਂ ਗੱਲ ਕੋਈ ਤੇ ਬਾਕੀ ਹੁਣ ਜਿਹੜਾ ਵਾ ਨਾ ਹੁਣ ਮਿਲਿਆ ਜੁਲਿਆ ਜਾਂ ਰੁਝਾਨ ਚੱਲ ਰਿਹਾ ਵਾ। ਹੁਣ ਕਹਿੰਦੇ ਕਿ ਤੇਲ ਜਿਹੜਾ ਵਾ ਉਹ ਕੈਮੀਕਲ ਨਹੀਂ ਇਸਤੇਮਾਲ ਕਰਨਾ ਚਾਹੀਦਾ, ਡਾਲਡਾ ਘਿਓ ਜਿਹੜਾ ਵਾ। ਹਾਂਜੀ ਹਾਂਜੀ ਮੇਰੇ ਖਿਆਲ 'ਚ ਜਿਹੜੀ ਮੇਰੀ ਜ਼ਾਤੀ ਰਾਏ ਆ ਨਾ ਹਾਂਜੀ ਉਹ ਤਾਂ ਇਹ ਹੈ ਕਿ ਜੇ ਤੁਹਾਡੇ ਕੋਲ ਦੇਸੀ ਘਿਓ ਜਾਂ ਜ਼ੈਤੂਨ ਦਾ ਤੇਲ ਆ ਨਾ ਉਹ ਇਸਤੇਮਾਲ ਕਰਨਾ ਚਾਹੀਦਾ। ਉਸ ਤੋਂ ਬਾਅਦ ਬਾਕੀ ਕੰਪਰੋਮਾਈਜ਼ ਹੈਗੇ ਆ ਵੀ ਉਸ ਤੋਂ ਬਾਅਦ ਸਰੋਂ ਦਾ ਤੇਲ ਆ ਜਾਂ ਕੁਕਿੰਗ ਆਇਲ ਆ ਤੇ ਲੇਕਿਨ ਜਿਹੜਾ ਘਿਓ ਆ ਨਾ ਸਭ ਤੋਂ ਆਖਰੀ ਆਪਸ਼ਨ ਆ। ਨਹੀਂ ਤੁਸੀਂ ਸਰੋਂ ਦੇ ਤੇਲ ਨੂੰ ਘਿਓ ਤੋਂ ਗਾਹਾਂ ਗਿਣਦੇ ਆ ਕਿ ਪਿੱਛਾ ਗੱਲ ਤਾਂ ਮੈਂ ਇਹ ਪੁੱਛੀ? ਮੈਂ ਜਿਹੜਾ ਬਨਸਪਤੀ ਕੀ ਉਸ ਤੋਂ ਬਿਹਤਰ ਗਿਣਦਾ ਵਾਂ। ਹਾਂ ਫਿਰ ਵੀ ਠੀਕ ਆ। ਦੇਖੋ ਜੀ ਉਹਦੇ chemical ਹੁਣ ਸਿਆਲੇ 'ਚ ਦੁੱਧ ਹੁੰਦਾ, ਸੂਆ ਆਮ ਪਿਆ ਹੁੰਦਾ। ਸਿਆਲੇ 'ਚ ਸਾਡੇ ਪਿੰਡਾਂ ਦੇ ਵਿੱਚ ਆਮ ਸਬਜ਼ੀ ਜਿਹੜੀ ਆ ਨਾ ਉਹ ਘੇ ਦੇ ਵਿੱਚ ਪੱਕਦੀ ਹੈ ਵੀ ਇੱਕ ਦਿਨ ਦਾ ਰਿੜਕ ਕੇ ਨਾ ਤੇ ਉਹੀ ਪਾ ਲਿਆ ਆਪਣਾ ਪਕਾਲੀ ਸਬਜ਼ੀ। ਅੱਜ ਕੱਲ ਦੁੱਧ ਜਿਹੜਾ ਨਾ ਉਹ ਥੋੜਾ ਜਿਹਾ ਘੱਟ ਹੁੰਦਾ, ਗਰਮੀਆਂ ਦੇ ਵਿੱਚ ਨਾ ਦੁੱਧ ਦੀ ਥੋੜਾ ਜਿਹਾ ਕਿੱਲਤ ਹੁੰਦੀ ਤੇ ਅੱਜ ਕੱਲ ਫਿਰ ਆਪਣਾ ਸਰੋਂ ਦੇ ਤੇਲ 'ਚ ਪਕਾ ਲਈਦਾ। ਤੇ ਆ ਜਿਹੜਾ ਬਨੌਟੀ ਘਿਓ ਆ ਇਹਦਾ ਤਾਂ ਅਸੀਂ ਸੁਣਿਆ ਵੀ ਕਹਿੰਦੇ ਵੀ ਜਿੰਨੇ ਵੀ ਬੰਦਿਆਂ ਦੇ ਬਲੱਡ ਚੜ ਰਹੇ ਆ, ਦਿਲ ਦੇ ਉੱਤੇ ਹਮਲਾ ਹੋ ਰਿਹਾ, ਇਹ ਸਾਰਾ ਕਹਿੰਦੇ ਵੀ ਘਿਓ ਦਾ। ਉਹ ਡਰੇ ਹੋਇਆਂ ਨੇ। ਅਸੀਂ ਤਾਂ ਪਿਛਲੇ ਸਾਲ ਵੀ ਲਿਆਂਦਾ ਸੀ, ਉਹ ਫਿਰ ਖਾ ਲਿਆ ਸੀ ਤੇ ਫਿਰ ਅਸੀਂ ਐਤਕੀ ਸਰੋਂ ਸੋਹਣੀ ਜੀ ਦੇਖ ਕੇ ਲੱਭ ਕੇ ਤੇ ਆ ਘਿਓ ਆਪਣਾ ਤੇਲ ਕਢਾਇਆ। ਤੇ ਹੋਰ ਜੇ ਕਿਸੇ ਨੂੰ ਇਹਦੀ ਕੋਈ ਮਾਲੂਮਾਤ ਹੈ ਤੇ ਉਹ ਭਾਈ ਦੱਸ ਸਕਦਾ। ਜੇ ਕਿਸੇ ਨੂੰ ਹੈ ਵੀ ਚਾਚਾ ਤੈਨੂੰ ਕੋਈ ਮਾਲੂਮਾਤ ਹੈ? ਇਹ ਜੀ ਸੁਣਦੇ ਸੀ ਇਹੋ ਹੀ ਵੀ ਤੇਲ ਚੰਗੀ ਸ਼ੈ ਆ ਵੀ ਜਿਹੜੇ ਆ ਡਾਲਟੇ ਆ ਨਾ ਵੀ ਡਾਲਟਿਆਂ ਨਾਲੋਂ ਕਹਿੰਦੇ ਸੀਗੇ ਵੀ ਚਲੋ ਇਹ ਉਹਦੇ ਚ ਕੈਮੀਕਲ ਆ, ਮਸਾਲੇ ਆ, ਪਤਾ ਨਹੀਂ ਕੀ ਕੀ ਪਾਉਂਦੇ ਆ, ਕਿੱਦਾਂ ਬਣਾਉਂਦੇ ਆ। ਹਾਂ ਸਾਨੂੰ ਪਤਾ ਹੀ ਨਹੀਂ, ਉਹਦਾ ਪਤਾ ਹੀ ਨਹੀਂ, ਉਹ ਅੱਖਾਂ ਦੇ ਸਾਹਮਣੇ ਨਹੀਂ ਚੀਜ਼। ਇਹ ਤੇਲ ਆ ਜਿਹੜਾ ਇਹਦਾ ਇਹ ਆ ਵੀ ਅੱਖਾਂ ਦੇ ਸਾਹਮਣੇ ਕਢਾ ਕੇ ਲੈ ਇਹਦਾ ਪਤਾ ਹੁੰਦਾ ਵੀ ਯਾਰ ਚੀਜ਼ ਤਾਂ ਅਸਲ ਆ ਨਾ, ਇਹਦੇ 'ਚ ਮੈਂ ਕੈਮੀਕਲ ਕੋਈ ਮਸਾਲੇ ਤਾਂ ਨਹੀਂ ਪਾਏ। ਵਾਹ ਵਾਹ ਬਾ ਇੰਨਾ ਹੀ ਗੱਲ ਆ ਜੀ, ਇੰਨੀ ਕਿ ਅਸੀਂ ਤਾਂ ਸੁਣੀ ਆ ਜੀ, ਦੇਖੀ ਆ। ਚਾਚਾ ਤੇਰੇ ਮੂੰਹ 'ਚ ਗੁਲਾਬ ਦਾ ਫੁੱਲ। ਅੱਛਾ ਜੀ ਹਾਂ ਵਾਹ ਵਾਹ ਬਾਬਾ ਸ਼ੌਂਕੀ ਦੱਸੋ। ਚਾਚੇ ਨੇ ਜਿਹੜੀ ਗੱਲ ਕੀਤੀ ਆ, ਇੱਕ ਬੰਦਾ ਨਾ ਖੰਡ ਵਾਲੇ ਮਹਿਕਮੇ 'ਚ ਲੱਗਾ। ਉਹ ਕਹਿੰਦਾ ਜੇ ਤੁਸੀਂ ਖੰਡ ਬਣਦੀ ਦੇਖੋ ਨਾ ਆ ਵਲੈਤੀ ਚੀਨੀ ਤੇ ਤੁਸੀਂ ਕਹਿੰਦਾ ਖਾਓ ਨਾ। ਤੇ ਘਿਓ ਦੇ ਬਾਰੇ 'ਚ ਵੀ ਇਹੀ ਕਿਹਾ ਜਾਂਦਾ। ਇਹੀ ਕਿਹਾ ਜਾਂਦਾ ਤੇ ਫਿਰ ਤੁਸੀਂ ਡਰਦੇ ਕਿਉਂ ਆ ਫਿਰ? ਅਰੇ ਅਸੀਂ ਤਾਂ ਕਿਹਾ ਬਈ ਬਲਕ ਉਹਦੇ ਨਾਲੋਂ ਤੇਲ ਚੰਗਾ ਕਿਹਾ ਵੀ ਉਹ ਤਾਂ ਆਖਰੀ ਆਪਸ਼ਨ ਆ। ਹਾਂਜੀ ਅੱਛਾ ਜੀ ਹਾਂ ਬਾਬਾ ਸ਼ੌਂਕੀ ਦੱਸੂਗਾ ਜੀ। ਬਾਬਾ ਜੀ तेल जी थोड़ा चंगा नहीं, बहुत ज़्यादा चंगा। ਅੱਛਾ ਜੀ दाल के नाम बहुत अच्छा, ਡਾਲਡੇ ਨਾਲ ਅੱਛਾ। बहुत अच्छा। ਅੱਛਾ ਜੀ ਅੱਜ ਤੋਂ ਕੋਈ 20 ਜਾਂ 30 ਸਾਲ ਪਹਿਲੇ ਡਾਲਡਾ ਆਉਣ ਤੋਂ ਪਹਿਲੇ ਮਾਈਆਂ ਨੇ ਮਠਾਰ ਕੇ ਰੱਖ ਲੈਣਾ, ਗੁਲਗੁਲੇ ਕੱਢ ਕੇ ਰੱਖ ਲੈਣਾ, ਮਠਾਰ ਕੇ। ਮਠਾਰ ਕੇ ਉਹਨੂੰ ਕਿਹਾ ਗਿਆ ਮਠਾਰ ਦਾ ਤੇਲ। ਇਹਦਾ ਤੜਕਾ ਬੜਾ ਚੱਲਦਾ ਸੀ, ਸਾਲਣ ਬਹੁਤ ਬਿਹਤਰੀਨ ਬਣਦਾ ਸੀ। ਜਦੋਂ ਦੇ ਡਾਲਡੇ ਡੁਲਡੇ ਆਏ ਜੀ ਉਦੋਂ ਦੀਆਂ ਬਿਮਾਰੀਆਂ ਵੀ ਸ਼ੁਰੂ ਹੋ ਗਈਆਂ। ਵਾਹ 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 ਵਾਹ। ਆ ਸਾਡਾ ਜਿਹੜਾ ਚੜ ਗਿਆ ਬਲੱਡ, ਲੈ ਗਿਆ ਬਲੱਡ ਜੀ, ਸਿਰਫ ਇਹਨਾਂ ਚੀਜ਼ਾਂ ਦਾ ਕਮਾਲ ਆ। ਦੇਸੀ ਚੀਜ਼ਾਂ ਫਿਰ ਛੱਡ ਕੇ ਖਾਣੀਆਂ। ਅੱਛਾ ਜੀ ਜਦੋਂ ਜੇ ਫਿਰ ਦੇਸੀ ਚੀਜ਼ਾਂ ਛੱਡ ਗਏ ਉਦੋਂ ਤਾਂ ਸਾਡਾ ਪੈਰ ਪਿੱਛੇ ਹੋ ਗਿਆ ਜੀ। ਲੈ ਆ ਤਾਂ ਹੋਈ ਨਾ ਗੱਲ। ਤੇਲ ਬਹੁਤ ਬਿਹਤਰੀਨ ਚੀਜ਼ ਹੈ, ਲੇਕਿਨ ਫਿਰ ਛੱਡ ਕੇ ਖਾਣਾ ਕਿਉਂ ਕਿ ਹੁਣ ਜਿਹੜੇ ਬੜੇ ਬੜੇ ਘਰ ਆਉਂਦੇ ਕੋਈ ਮੱਝਾਂ ਦੱਸ ਕਹਿਣਗੇ ਲੈ ਵੀ ਇਹ ਤੇਲ ਖਾਂਦਾ। ਹਾਂ ਅਸਲ ਜ਼ਿਆਦਾ ਗੱਲ ਸਾਡੇ ਅੱਗੇ ਦੀਵਾਰ ਬਣ ਗਈ ਹੈ। ਹਾਂਜੀ ਲੇਕਿਨ ਤੇਲ ਬਿਹਤਰੀਨ ਚੀਜ਼ ਆ। ਹਾਂਜੀ। ਖਾਂਦੇ ਤੇ ਸਿਹਤਾਂ ਵੀ ਠੀਕ ਥੀਆਂ, ਲੱਫੀ ਪੀਂਦੇ ਸੀ, ਹਰ ਸ਼ੈ ਠੀਕ ਥੀ। ਹੁਣ ਸਾਡੇ ਕੋਲ ਖੁਰਾਕਾਂ ਨਹੀਂ ਰਹੀਆਂ, ਸਾਡੀਆਂ ਸਿਹਤਾਂ ਵੀ ਡਾਊਨ ਹੋ ਗਈਆਂ। ਇਹ ਮਠਾਰਿਆ ਹੋਇਆ ਜੀ। ਇਹ ਜੀ ਮਠਾਰਿਆ ਹੈ ਬਹੁਤ ਬਿਹਤਰੀਨ ਤੇਲ ਹੈ। ਇਹ ਦੇਸੀ ਘਿਓ ਆ। ਹਾਂ ਇਹ ਮਠਾਰਾ ਇਹ ਦੇਸੀ ਘਿਓ ਆ ਜੀ ਸਪੀਕਰ ਰਾਣਾ ਸਾਹਿਬ ਦਿਓ। ਇਹ ਮਠਾਰਿਆ ਹੈ ਜੀ। ਇਹਦੇ ਵਿੱਚ ਨਾ ਇੰਨਾ ਕਾਟਾ ਤੜਕਿਆ ਸੀ, ਹਾਂ ਬਸ ਮੁੜ ਕੇ ਪਾਉਣ ਲਿਆ ਠੀਕ ਹੋ ਗਿਆ। ਤੇ ਇਹ ਆਪਣਾ ਵਿੱਚ ਕੋਈ ਇੱਕ ਅੱਧਾ ਲੌਂਗ ਪਾ ਲਿਆ। ਇਦਾਂ ਕੋਈ ਦੋ ਤਿੰਨ ਛਾਵਾਂ ਬੰਦੇ ਪਾ ਲੈਂਦੇ ਆ। ਇਹ ਜ਼ਰੂਰੀ ਨਹੀਂ ਹੈ ਜਿਹੜੀ ਸ਼ਾਇਦ ਤੁਹਾਡੇ ਕੋਲ ਹੈ ਤੁਸੀਂ ਉਹ ਆਪਣਾ ਮਠਾਰ ਲਓ ਉਦਾਂ। ਕੀ ਖੁਸ਼ਬੂ ਵਾਸਤੇ ਹੁੰਦਾ, ਕੀ ਕੜਤਣ ਮਾਰਨੀ ਹੁੰਦੀ, ਕੀ ਹੁੰਦਾ ਕੀ? ਇਹ ਤੇਲ ਆ ਕੱਚਾ, ਜਦੋਂ ਸਰੋਂ ਚ ਲੱਗਿਆ ਉਹ ਕੱਚੇ ਨੂੰ ਪਕਾਣਾ ਹੁੰਦਾ। ਤੇ ਹਾਂ ਹਮਕ ਮਾਰਨੀ ਹੈ, ਹਮਕ ਵੀ ਘਟਦੀ ਆ ਤੇ ਉਹ ਪੱਕਦਾ ਵੀ ਆ। ਪੱਕਦਾ ਵੀ ਹੈ। ਹਾਂ ਅਸੀਂ ਖਾਲਸਾ ਸਾਹਿਬ ਚੁੱਪ ਕਰਕੇ ਬੈਠੇ ਆ, ਇਹਨਾਂ ਕੋਲੋਂ ਕੋਈ ਪੁੱਛ ਲੈਂਦੇ ਆ ਗੱਲ। ਉਹ ਫਿਰ ਜੇ ਮੈਂ ਬੋਲਾਂ ਤਾਂ ਫਿਰ ਗੱਲ ਇਹ ਹੋ ਜਾਂਦੀ ਆ ਵੀ ਬੰਦੇ ਕਹਿੰਦੇ ਲਓ ਜੀ ਆ ਬੰਦੇ ਨੇ ਨਾ ਕਮੈਂਟਾਂ 'ਚ ਵੀ ਕਹਿੰਦੇ ਆ, ਕੀ ਕਹਿੰਦੇ? ਸਾਡੇ ਵੀਰ ਜਿਹੜੇ ਆ ਵੀ ਇਹ ਮੁਖਾਲਫਤ ਕਰਦਾ ਖਾਲਦ ਨਾਲ ਅਕਸਰ ਗੱਲਾਂ ਦੀ। ਅੱਛਾ ਪਰ ਗੱਲ ਕੀਤਿਆਂ ਵੀ ਨਾ ਰਿਹਾ ਵੀ ਨਹੀਂ ਜਾਂਦਾ ਹੈ। ਜਦੋਂ ਗੱਲ ਕੋਈ ਹੋਵੇ ਤਾਂ ਫਿਰ ਉਹਦੇ ਦੱਸਣੇ ਵੀ ਇਹ ਹੁਣ ਨਾ ਜੀ, ਜੇ ਆਪਾਂ ਮੁਕਾਬਲਾ ਜੇ ਤੁਸੀਂ ਕਰੋ ਨਾ ਵੀ ਡਾਲਟੇ ਘਿਓ ਨਾਲ ਦੇਸੀ ਦਾ, ਹਾਂ ਤੇ ਉਹ ਮੁਕਾਬਲਾ ਨਹੀਂ, ਕਿਉਂਕਿ ਇੱਕ ਬੰਦਾ ਹਾਕੀ ਖੇਡ ਰਿਹਾ, ਇੱਕ ਕੋਲ ਬੱਲਾ। ਮੁਕਾਬਲਾ ਹੁੰਦਾ ਜਦੋਂ ਦੋਨੇ ਸਿਛਾਵਾਂ ਬਰਾਬਰ, ਦੇਸੀ ਦਾ ਦੇਸੀ ਨਾਲ ਹੁੰਦਾ ਆ ਤੇ ਜਿਹੜੀ ਦੂਸਰੀ ਚੀਜ਼ਾਂ ਉਹਨਾਂ ਦਾ ਉਹਦੇ ਨਾਲ ਹੁੰਦਾ। ਤੇ ਜਿਹੜੀ ਡਾਕਟਰੀ ਲਾਈਨ ਆ ਉਹਦੇ ਵਿੱਚ ਮੈਂ ਇਹਦੇ ਬਾਰੇ ਤੇਲ ਦੇ ਬਾਰੇ 'ਚ ਇਹ ਗੱਲ ਸੁਣੀ ਆ, ਬਹੁਤ ਸਾਰੇ ਡਾਕਟਰ ਸ਼ਾਇਦ ਇਹਦੇ ਫਾਇਦੇ ਵੀ ਦੱਸਦੇ ਹੋਣ
ਵੀ ਇਹਦੇ ਵਿੱਚ ਨਾ ਜੀ ਯੂਰਿਕ ਐਸਿਡ ਆ ਜਿਹੜਾ ਉਹ 42% ਹੁੰਦਾ ਅੱਛਾ ਤੇ ਇਹ ਕਾਜ਼ ਆਫ ਕੈਂਸਰ ਜਿਹੜਾ ਹੈ ਨਾ ਆਪਣਾ ਯੂਰਿਕ ਐਸਿਡ ਜ਼ਿਆਦਾ ਤਾਦਾਦ ਦੇ ਵਿੱਚ ਮਕਦਾਰ ਦੇ ਵਿੱਚ ਅਗਰ ਜਿਸਮ ਦੇ ਵਿੱਚ ਉਹਦੇ ਹਾਰਟ ਦੀ ਬੜੀ ਵੱਡੀ ਪ੍ਰੋਬਲਮ ਯੂਰਿਕ ਐਸਿਡ ਦੀ ਵਜ੍ਹਾ ਨਾਲ ਬਣਦੀ ਹੈ। ਵੀ ਡਾਲਡਾ ਖਾਣ ਨਾਲ ਮੈਂ ਆਪਣੇ ਤੇਲ ਦੀ ਗੱਲ ਕਰਦਾ ਜੀ। ਸਰੋਂ ਦੇ ਤੇਲ ਦੀ ਗੱਲ ਇਹਦੇ ਨਾਲ ਕੈਂਸਰ ਹੁੰਦਾ? ਮੈਂ ਕਹਿ ਰਿਹਾ ਕਿ ਯੂਰਿਕ ਐਸਿਡ ਆ ਜਿਹੜਾ ਇਹਦੇ ਵਿੱਚ ਉਹ 42% ਆ। ਬਹੁਤ ਸਾਰੇ ਡਾਕਟਰ ਜਿਹੜੇ ਆ ਇਹਨੂੰ ਉਹ ਵੀ ਕਰਦੇ ਹੋਣੇ ਆ ਬੰਦੇ। ਮੈਂ ਕਹਿੰਦਾ ਵੀ ਇਹ ਜ਼ਿਆਦਾ ਮਿਕਦਾਰ ਦੇ ਵਿੱਚ ਨਾ ਇਹ ਇਸਤੇਮਾਲ ਨਹੀਂ ਕਰਨਾ ਚਾਹੀਦਾ, ਘੱਟ ਕਰਨਾ ਚਾਹੀਦਾ। ਇਹ ਪੈਂਦਾ ਹੀ ਘੱਟ ਆ ਇਹਦੇ ਚ ਹਾਂ, ਵੀ ਜਿੱਥੇ ਥੋੜ੍ਹਾ- ਜਿੱਥੇ ਤੁਹਾਡਾ ਬਾਜ਼ਾਰੀ ਘਿਓ ਦੇ 4 ਚਮਚੇ ਪੈਣੇ ਆ ਨਾ ਉੱਥੇ ਦਾ 1 ਪੈਣਾ। ਨਹੀਂ ਬਾਜ਼ਾਰੀ ਤਾਂ ਅਸਲ ਦੇ ਵਿੱਚ ਤਾਰੀਫ ਦੇ ਕਾਬਿਲ ਹੈ ਹੀ ਨਹੀਂ ਨਾ, ਵੀ ਉਹਦੇ ਨਾਲ ਕਾਹਦੀ ਤਾਰੀਫ ਹੈਗੀ। ਫਿਰ ਤੂੰ ਇਹਦਾ ਕਿਹਦੇ ਨਾਲ ਮੈਂ ਕਰਦਾ? ਦੇਸੀ ਘਿਓ ਨਾਲ ਕਰਦਾ। ਯਾਰ ਦੇਸੀ ਘੀ ਨਾਲ ਮੁਕਾਬਲਾ ਦੇਸੀ ਨਹੀਂ। ਘੀ ਜਿਹੜਾ ਨਾ ਜੀ ਉਹ ਬੈਸਟ ਉਹ ਤੂੰ ਹੈਗਾ। ਦੇਸੀ ਨੂੰ ਛੱਡ ਦੇ, ਤੂੰ ਬਾਜ਼ਾਰੀ ਦਾ ਦੱਸ ਵੀ ਬਾਜ਼ਾਰੀ ਖਾਣਾ ਜੇ ਬਾਜ਼ਾਰੀ ਨਾਲੋਂ ਸਰੋਂ ਦਾ ਤੇਲ ਖਾ ਲਈਏ ਉਹ ਚੰਗਾ। ਬਾ ਇੱਥੇ ਤੱਕ ਰਿਹਾ ਜਿਹੜਾ ਦੇਸੀ ਘਿਓ ਆ ਉਹਦੀ ਤਾਂ ਕਿਸੇ ਨੇ ਪੁੱਛਿਆ ਹੀ ਨਹੀਂ ਤੈਨੂੰ, ਉਹ ਤਾਂ ਹੈ ਹੀ ਚੰਗਾ। ਤੂੰ ਇਹ ਦੱਸ ਵੀ ਬਾਜ਼ਾਰੀ ਘਿਓ ਤੇ ਸਰੋਂ ਦੇ ਨਾਲ ਇਹ ਬਈ ਮਤਵਾਤਰ ਮੇਰੇ ਹਿਸਾਬ 'ਚ ਮੈਂ ਇਹ ਕਹੂੰਗਾ ਵੀ ਮਤਵਾਤਰ ਜਿਹੜਾ ਸਰੋਂ ਦਾ ਤੇਲ ਆ ਨਾ, ਮੈਂ ਜਿਹੜਾ ਪੜਿਆ ਹੈ ਜਾਂ ਸੁਣਿਆ ਉਹਦੇ ਮੁਤਾਬਕ ਮਤਵਾਤਰ ਨਹੀਂ ਖਾਣਾ ਚਾਹੀਦਾ। ਮਤਵਾਤਰ ਕੀ ਵੀ ਵੀ ਕੱਚਾ ਲਗਾਤਾਰ ਹੀ ਨਹੀਂ ਤੇ ਵੀ ਇੱਕ ਦਿਨ ਛੱਡ ਕੇ ਇੱਕ ਦਿਨ ਹਾਂਡੀ ਨਾ ਪਕਾਈਏ। ਨਹੀਂ ਕਦੇ ਦੇਸੀ ਪਾ ਲਓ ਵੀ ਕਦੇ ਵੈਸੇ ਇਸ ਤਾਂ ਤਰ੍ਹਾਂ। ਹੁਣ ਇੱਕ ਤਬਕਾ ਐਸਾ ਵਾ ਜਿਹੜਾ ਕਹਿੰਦਾ ਕਿ ਇਹ ਨਾ ਪਾਣੀ ਨਾਲ ਪਕਾਓ। ਹਾਂ ਸਾਰਿਆਂ ਤੋਂ ਉਹ ਅੱਛਾ ਸਭ ਤੋਂ ਹੀ ਬੈਸਟ ਹੈਗਾ। ਹਾਂ ਉਹ ਸਾਰਿਆਂ ਤੋਂ ਬੈਸਟ ਹੈਗਾ। ਵੀ ਤੁਸੀਂ ਤੁਸੀਂ ਪਾਣੀ 'ਚ ਇਹਨੂੰ ਇਸਤੇਮਾਲ ਹੀ ਉਬਾਲ ਨਾ ਕੇ ਜਿਹੜੀ ਸਬਜ਼ੀਆਂ ਆ ਹਾਂ ਬਾਲ ਕੇ ਉਹ ਵੀ ਇਸਤੇਮਾਲ ਕਰ ਪਾਣੀ ਤੜਕਿਆ ਵੀ ਪਾਣੀ ਨਾਲ ਹੀ ਇੱਕ ਕਿਸਮ ਦਾ। ਇਹ ਮੈਂ ਸ਼ਾਇਦ ਮੈਂ ਗਲਤ ਹੋ ਸਕਦਾ ਲੇਕਿਨ ਮੈਂ ਡਾਕਟਰ ਕਈ ਸੁਣੇ ਆ ਇਸ ਬਾਰੇ ਦੇ ਵਿੱਚ ਜਿਨ੍ਹਾਂ ਨੇ ਤੇਲ ਦੇ ਉੱਤੇ ਬੜੀ ਉਹ ਗੱਲ ਕੀਤੀ ਆ ਤੇ ਉਹਨਾਂ ਨੇ ਕਿਹਾ ਵੀ ਜਿਹੜਾ ਸਰੋਂ ਦਾ ਤੇਲ ਅਸੀਂ ਆਮ ਬੰਦੇ ਕਹਿ ਦਿੰਦੇ ਆ ਨਾ ਵੀ ਇਹ ਸਿਹਤ ਵਾਸਤੇ ਬਹੁਤ ਚੰਗਾ ਖਾਣੇ ਦੇ ਵਿੱਚ, ਉਹਨਾਂ ਨੇ ਉਹਦੀ ਮੁਖਾਲਫਤ ਕੀਤੀ ਆ। ਹੁਣ ਇਹ ਪਤਾ ਨਹੀਂ ਵੀ ਤੁਸੀਂ ਮੈਨੂੰ ਇੱਕ ਗੱਲ ਦੱਸੋ ਜੀ ਮੋਟੀ ਜੀ, ਜਿਹੜੀਆਂ ਨਾਲੀਆਂ ਬੰਦ ਹੋ ਕੇ ਦਿਲ ਬੰਦ ਹੁੰਦਾ, ਯਕਦਮ ਤੁਰਦਾ ਫਿਰਦਾ ਬੰਦਾ ਡਿੱਗ ਕੇ ਦਿਲ ਤੇ ਹਮਲਾ ਹੋ ਗਿਆ, ਬੰਦਾ ਮਰ ਗਿਆ, ਹਾਂਜੀ ਉਹ ਕਿਹੜਾ ਘਿਓ ਕਰ ਉਹ ਰਿਹਾ? ਬਾਈ ਉਹ ਘਿਓ ਨਹੀਂ ਕਰ ਰਿਹਾ, ਕੱਲਾ ਘਿਓ ਨਹੀਂ ਕਰ ਰਿਹਾ। ਉਹ ਤਾਂ ਫਿਰ ਜੇ ਤੁਸੀਂ ਇਹਨਾਂ ਗੱਲਾਂ ਤੇ ਜਾਓ, ਸਾਡੀ ਜਿਹੜੀ ਅਸੀਂ ਆ ਸਬਜ਼ੀ ਖਾ ਰਹੇ ਆ, ਡਾਕਟਰ ਇਹਨੂੰ ਕਹਿ ਰਿਹਾ ਵੀ ਇਹਨੂੰ 15 ਮਿੰਟ ਪਹਿਲਾਂ ਗਰਮ ਪਾਣੀ ਦੇ ਵਿੱਚ ਭੇ ਕੇ ਰੱਖੋ, ਜਿੰਨੀ ਅਸੀਂ ਇਹਨੂੰ ਸਪਰੇਆਂ ਕਰ ਰਹੇ ਆ ਸਬਜ਼ੀ। ਯਾਰ ਘਿਓ ਦੇ ਵਿੱਚ ਦੱਸ ਕਿਹੜਾ ਘਿਓ ਇਸ ਪਾਸੇ? ਬਾਈ ਇਹ ਸਾਰੀ ਚੀਜ਼ਾਂ ਮਿਲ ਕੇ ਉਹ ਚੀਜ਼ਾਂ ਠੀਕ ਆ, ਹਾਂ ਘਿਓਆਂ ਦੇ ਵਿੱਚ ਦੱਸ ਵੀ ਉਹ ਕਿਹੜਾ ਘਿਓ ਆ ਜਿਹੜਾ ਇਸ ਪਾਸੇ ਬੰਦੇ ਨੂੰ ਲੈ ਕੇ ਜਾਂਦਾ, ਵੀ ਜਿਹੜਾ ਦਿਲ 'ਚ ਡੱਕਾ ਲੱਗਦਾ ਵੀ ਫਲਾਣੀ ਨਾੜ ਦੇ ਵਿੱਚ ਨਾਕਾ ਲੱਗ ਗਿਆ, ਦਿਲ ਬੰਦ ਹੋ ਗਿਆ। ਘਿਓ ਦੀ ਗੱਲ ਕਰ ਵੀ ਕਿਹੜਾ ਘਿਓ ਉਸ ਪਾਸੇ ਲੈ ਕੇ ਜਾਂਦਾ? ਉਹ ਤਾਂ ਹੁਣ ਦੇਸੀ ਨੂੰ ਵੀ ਕਈ ਉਹ ਤਾਂ ਦੇਸੀ ਨੂੰ ਵੀ, ਉਹ ਤਾਂ ਫਿਰ ਕਿਉਂ, ਇਹ ਤਾਂ ਆਇਲ ਆ। ਦੇਖੋ ਤੁਸੀਂ ਉਹਨਾਂ ਡਾਕਟਰਾਂ ਕੋਲ ਨਹੀਂ ਜਾਣਾ, ਦੁਬਾਰਾ ਉਹਨਾਂ ਦੇ ਮੱਥੇ ਨਹੀਂ ਲੱਗਣਾ। ਜਿਹੜਾ ਦੇਸੀ ਸ਼ਾਇਦ ਉਹ ਰੋਕੇ ਨਾ, ਉਹਦੇ ਮੁੜ ਕੇ ਮੱਥੇ ਹੀ ਨਾ ਲੱਗੋ। ਉਹਨੂੰ ਕਹ ਤੂੰ ਆਪਦੇ ਘਰ, ਅਸੀਂ ਆਪਦੇ ਘਰ। ਨਹੀਂ ਪੜ੍ਹੇ ਲਿਖੇ ਬੰਦੇ ਦੀ ਗੱਲ ਨੂੰ ਐਡੀ ਛੇਤੀ ਅਸੀਂ ਨਹੀਂ ਅਸੀਂ ਇਦਾਂ ਡਾਕਟਰ ਨੂੰ ਕਿੱਦਾਂ ਹੋ ਉਸਮਾਨ ਕਹਿ ਸਾਹਿਬ ਸਕਦੇ? ਜੇ ਤੁਹਾਡੇ ਕੋਲ ਦਿਲ ਸ਼ਾਇਦ ਤੁਸੀਂ ਕਰੋ ਜੀ। ਦਿਲ ਚੇਂਜ ਆ ਕਿ ਦੇਖੋ ਅਸੀਂ ਯਕੀਨ ਤਾਂ ਕਰਨਾ ਨਾ, ਕਿਸੇ ਨਾ ਕਿਸੇ ਡਾਕਟਰ ਨਾਲ ਮਸ਼ਵਰਾ ਕਰਨਾ ਨਾ, ਸਿਹਤ ਦਾ ਜਿਹੜਾ ਮਾਹਰ ਆ। ਹਾਂਜੀ ਹੁਣ ਸਿਹਤ ਦੇ ਮਾਹਰ ਜਿਹੜੇ ਆ ਉਹ ਦੇਸੀ ਘਿਓ ਵੀ ਕਈ ਰੋਕਦੇ ਆ, ਠੀਕ ਆ। ਹੁਣ ਤੁਸੀਂ ਯਾਦ ਹੋਣਾ ਸ਼ੁਰੂ ਦੇ ਵਿੱਚ ਇੱਕ ਵੀਡੀਓ 'ਚ ਆਪਾਂ ਗੱਲ ਵੀ ਕੀਤੀ ਸੀ ਕਿ ਪਹਿਲਾਂ ਤਾਂ ਜੀ ਦੇਸੀ ਘਿਓ ਤੋਂ ਰੋਕਿਆ ਗਿਆ, ਦੇਸੀ ਘਿਓ ਤੋਂ ਰੋਕ ਕੇ ਇਹਦੇ ਤੇਲ ਲਾਇਆ, ਫਿਰ ਤੇਲ ਦਾ ਦੱਸਣ ਲੱਗ ਗਏ ਕਿ ਜੀ ਜਿਵੇਂ ਤੁਸੀਂ ਦੱਸਿਆ ਯੂਰਿਕ ਐਸਿਡ ਵੱਧਦਾ ਉਹਦੇ 'ਚ, ਯੂਰਿਕ ਐਸਿਡ ਤੋਂ ਰੋਕਿਆ ਤੇ ਦੂਸਰੇ ਘਿਓ ਵਾਲ ਆ ਗਏ, ਉਧਰੋਂ ਮਸਲੇ ਆਏ ਤੇ ਹੁਣ ਦੁਬਾਰਾ ਕਹਿੰਦੇ ਆ ਜੀ ਜਿਹੜੀ ਨਾੜਾਂ ਸੁੱਕੜਨ ਲੱਗ ਗਈਆਂ ਖੁਸ਼ਕੀ ਨਾਲ ਹੀ, ਸ਼ਰਿੰਕ ਹੋ ਰਹੀਆਂ, ਠੀਕ ਆ, ਉਹ ਫਿਰ ਦੇਸੀ ਘਿਓ ਖਾਣ ਤੇ ਲਾਤਾ। ਇਹ ਰਾਏ ਬਦਲਦੀ ਰਹਿੰਦੀ ਆ, ਇਹ ਰਾਏ ਬਦਲਦੀ ਰਹਿੰਦੀ, ਹਰਫੇ ਆਖਰ ਨਹੀਂ ਹੁੰਦਾ। ਲੇਕਿਨ ਤੁਸੀਂ ਫਿਰ ਵੀ ਪੜ੍ਹੇ ਲਿਖੇ ਬੰਦੇ ਦੀ ਗੱਲ ਨੂੰ ਮੰਨਣਾ, ਆਪਣੇ ਵੱਲੋਂ ਜਿਵੇਂ ਹੁਣ ਦੇਸੀ ਘਿਓ ਇੱਕ ਚੰਗੀ ਕੁਆਲਿਟੀ ਦੀ ਸ਼ੈ, ਉਹਨੂੰ ਖਾ ਲਓ। ਪੜ੍ਹੇ ਲਿਖਿਆਂ ਦੀ ਦੱਸਣ ਲੱਗਾ ਜੀ। ਉਸਮਾਨ ਸਾਹਿਬ ਨੇ ਗੱਲ ਕਰੀ ਵੀ ਪੜ੍ਹੇ ਲਿਖੇ ਬੰਦਿਆਂ ਦੀ ਗੱਲ ਮੰਨੋ, ਚਲੋ ਠੀਕ ਆ, ਲਿਖੇ ਪੜ੍ਹਿਆਂ ਦੀ ਤੁਸੀਂ ਮੰਨੋ। ਜਿਹੜੇ ਸਾਡੇ ਬਜ਼ੁਰਗ ਸੀ ਨਾ ਜੀ, ਉਹ ਲਿਖੇ ਪੜ੍ਹੇ ਨਹੀਂ ਸੀ, ਉਹ ਚਿੱਟੇ ਅਨਪੜ੍ਹ ਸੀ। ਉਹਨਾਂ ਨੇ ਉਸ ਟਾਈਮ ਨਾ ਖਾਦ ਤੋਂ ਲੜ ਪਏ ਕੰਪਨੀਆਂ ਨਾਲ ਵੀ ਅਸੀਂ ਖਾਦ ਨਹੀਂ ਲੈਣੀ। ਸਰਕਾਰ ਖਾਦ ਦਿੰਦੀ ਸੀ, ਇਹ ਰੋਕਦੇ ਸੀ। ਰਾਤ ਨੂੰ ਚੋਰੀ ਆ ਕੇ ਇਹਨਾਂ ਦੀ ਫਸਲਾਂ 'ਚੋਂ ਖਾਦ ਪਾਉਂਦੇ ਸੀ, ਤੇ ਉਹ ਆ ਕੇ ਫਿਰ ਜਦੋਂ ਫਸਲ ਤਿਆਰ ਹੋਣੀ ਫਿਰ ਆ ਕੇ ਦੱਸਣਾ ਵੀ ਅਸੀਂ ਤੁਹਾਡੀ ਖਾਦ ਪਾਈ ਸੀ ਤਾਂ ਤੇਰੀ ਚੰਗੀ ਆ, ਫਲਾਣੇ ਦੀ ਮਾੜੀ ਹੈ। ਉਹ ਫਿਰ ਪੜ੍ਹੇ ਲਿਖੇ ਹੀ ਸੀ ਨਾ ਅਸਲ। ਨਹੀਂ ਪੜ੍ਹੇ ਲਿਖੇ ਨਹੀਂ ਸੀ ਉਹ। ਨਹੀਂ ਜੀ ਨਹੀਂ, ਗੱਲ ਤਾਂ ਪੜ੍ਹੀ ਲਿਖੀ ਇਹੀ ਉਹ ਨਹੀਂ ਮੇਰੀ ਗੱਲ ਪੂਰੀ ਸੁਣੋ ਨਾ। ਉਹ ਇੱਕ ਲਾਬੀ ਸੀ। ਅੱਛਾ, ਫਿਰ ਜਦੋਂ ਬਾਜ਼ਾਰ ਦੇ ਵਿੱਚ ਆਇਆ ਨਾ ਘਿਓ ਸ਼ਿਓ ਆਇਆ, ਤੇ ਉਹਨਾਂ ਨੇ ਇਹ ਵੀ ਨਹੀਂ, ਹੁਣ ਮੇਰੇ ਨਾਨਾ ਨਾਨੀ ਮੇਰੇ ਦਾਦਾ ਦਾਦੀ ਨੇ ਆ ਡਾਲਟਾ ਨਹੀਂ ਖਾਇਆ। ਜੇ ਉਹਨਾਂ ਨੂੰ ਵੱਖਰੇ ਵੀ ਪਕਾਣੀ ਪਈ ਆ ਨਾ ਵੀ ਘਿਓ ਥੋੜਾ, ਤੇ ਦੇਸੀ ਹੀ ਪਕਾ ਖਾਈ ਆ। ਜੇ ਨਹੀਂ ਦੁੱਧ ਨਾ ਖਾ ਲਈ, ਗੁੜ ਨਾ ਖਾ ਲਈ, ਸ਼ੱਕਰ ਨਾ ਖਾ ਲਈ, ਮਲਾਈ ਨਾ ਖਾ ਲਈ, ਡਾਲਡਾ ਘਿਓ ਦੇ ਨੇੜੇ ਨਹੀਂ ਗਏ। ਅੱਛਾ, ਅੱਜ ਮੁਰਗੀ ਜਿਹੜੀ ਆਈ ਬਾਜ਼ਾਰੀ ਬਲੈਲਰ, ਇਹਦੇ ਨੇੜੇ ਨਹੀਂ ਗਏ। ਟੈਡੀ ਬੱਕਰਾ ਨਹੀਂ ਸੀ ਖਾਂਦੇ, ਕਹਿੰਦੇ ਵੀ ਇਹ ਵੀ ਬਲੈਲਰ ਚ ਆਂਦਾ। ਦੇਸੀ ਜਿਹੜਾ ਅਸਲ ਆ ਨਾ ਵੀ ਉਹ ਖਾਂਦੇ ਸੀ।
ਵੀ ਉਹ ਅਨਪੜ੍ਹ ਹੋ ਕੇ ਅੱਜ ਉਹਨਾਂ ਦੀਆਂ ਗੱਲਾਂ ਸੱਚ ਸਾਬਤ ਹੋ ਰਹੀਆਂ ਵੀ ਉਹੀ ਖਾਦਾਂ ਜਿਹੜੀ ਤੂੰ ਗੱਲ ਕਰ ਰਿਹਾ, ਇਹਨਾਂ ਸਪਰੇਆਂ ਖਾਦਾਂ ਤੋਂ ਉਦੋਂ ਬਚਦੇ ਸੀ ਤੇ ਅੱਜ ਉਹ ਬਲੈਲਰ ਤੋਂ ਉਦੋਂ ਬਚਦੇ ਸੀਗੇ ਤੇ ਅਸੀਂ ਅੱਜ ਆਪ ਬਲੈਲਰ ਹੋਏ ਪਏ ਹਾਂ। ਉਹ ਮਸਲਾ ਇਹ ਆ ਨਾ, ਜੇ ਘਿਓ ਖਾਇਆ ਦੇਸੀ ਹਾਂ। ਤੇ ਫਿਰ ਜਾ ਕੇ ਉਹਨੇ 2 ਕਨਾਲਾਂ 3 ਕਨਾਲਾਂ ਗੋੜ ਵੀ ਤਾਂ ਦੇਣੀ ਆ, ਕਈ ਚਲਾ ਦੇਣੀ ਆ, ਠੀਕ ਆ, ਤੇ ਪਸੀਨੋ ਪਸੀਨ ਹੋ ਗਿਆ, ਉਹ ਕੈਲਰੀਜ਼ ਜਿਹੜੀ ਆ ਜੋ ਵੀ ਚੀਜ਼ਾਂ ਸੀ ਉਹ ਬਰਨ ਹੋ ਗਿਆ, ਵਿੱਚੇ ਲੱਗ ਗਈ ਖੁਰਾਕ। ਕਿਉਂ ਖਾਲਦ ਸਾਹਿਬ ਉਹਦਾ ਜਿਹੜਾ ਨੁਕਸਾਨ ਸੀ ਉਹ ਖਤਮ ਹੋ ਗਿਆ, ਜਿਹੜੀ ਕਿ ਉਹਦਾ ਫਾਇਦਾ ਸੀ ਉਹ ਆ ਗਿਆ। ਹੁਣ ਅਸੀਂ ਖਾਂਦੇ ਹੈ ਪਰ ਕਰਦੇ ਕੁਛ ਹੈ ਨਹੀਂ। ਚਲੋ ਉਸਮਾਨ ਸਾਹਿਬ ਦੀ ਗੱਲ ਵੀ ਸੁਣ ਲਈ ਹੈ ਜੀ, ਖਾਲਦ ਸਾਹਿਬ ਦੀ ਸੁਣ ਲਈ ਹੈ, ਫੈਸਲਾ ਰਾਣਾ ਸਾਹਿਬ ਕਰਦਾ। ਨਹੀਂ ਫੈਸਲਾ ਤਾਂ ਨਹੀਂ, ਮੈਂ ਤਾਂ ਵੈਸੇ ਗੱਲ ਕਰਾਂਗਾ ਚੀਜ਼ਾਂ ਦੀ ਕਿ ਕਾਫੀ ਸਾਰੀਆਂ ਚੀਜ਼ਾਂ ਨਾ ਜਿਹੜੀਆਂ ਸਾਡੇ ਨਾ ਮਾਰਕੀਟਿੰਗ ਦੇ ਹਵਾਲੇ ਨਾਲ ਚੱਲਦੀਆਂ। ਚਾਹ ਸ਼ੁਰੂ ਚ ਆਈ ਨਾ ਜਦੋਂ, ਉਹ ਕਹਿੰਦੇ ਜਿਹੜੇ ਪੁਰਾਣੇ ਇਸ਼ਤਿਹਾਰ ਆ ਨਾ, ਬਹੁਤ ਪੁਰਾਣੇ ਚਾਹ ਦੇ, ਉਹਨਾਂ ਤੇ ਲਿਖਿਆ ਹੈ ਠੰਡਕ ਪਹੁੰਚਾਤੀ ਹੈ, ਵੇਚਣ ਵਾਸਤੇ। ਹਾਂ ਚਾਹ ਵੇਚਣ ਵਾਸਤੇ। ਤੇ ਇਸ ਤਰ੍ਹਾਂ ਹੀ ਹੁਣ ਇੱਕ ਜਿਹੜਾ ਘੀ ਦੀ ਜਿਹੜੀ ਟੈਗ ਲਾਈਨ ਆ ਨਾ, ਉਹ ਹੁਣ ਮੈਂ ਦੱਸਣੀ ਨਹੀਂ, ਉਹ ਮੇਰਾ ਖਿਆਲ ਆ ਮਾਰਕੀਟਿੰਗ ਦੀ ਸਭ ਤੋਂ ਬਿਹਤਰੀਨ ਜਿਹੜੀ ਆ ਨਾ ਟੈਗ ਲਾਈਨ ਆ, ਮਮਤਾ ਵਾਲੀ ਹੈ। ਤੇ ਉਸ ਤੋਂ ਯਾਨੀ ਕਿ ਬਿਹਤਰੀਨ ਮਾਰਕੀਟਿੰਗ ਦੀ ਮੇਰੇ ਖਿਆਲ 'ਚ ਕੋਈ ਟੈਗ ਲਾਈਨ ਨਹੀਂ, ਯਾਨੀ ਕਿ ਉਹਨਾਂ ਨੇ ਐਸਾ ਰਿਸ਼ਤੇ ਯਾਨੀ ਕਿ ਜ਼ਿਹਨ 'ਚ ਬਿਠਾਤਾ ਕਿ ਵੀ ਇਹ ਜਿੱਥੇ ਮਾਂ ਨਾਲ ਜੁੜਿਆ ਹੈ ਹਾਂ ਮਾਂ ਨਾਲ ਜੁੜਿਆ ਹੈ ਨਾ। ਇਹ ਮਾਰਕੀਟਿੰਗ ਦੀ ਦੇਖੋ ਜਿਹੜਾ ਨਾ ਕਾਪੀ ਰਾਈਟਰ ਆ ਨਾ, ਜਿਹੜੇ ਸਾਰਿਆਂ ਤੋਂ ਮਹਿੰਗੇ ਬੰਦੇ ਹੁੰਦੇ ਆ, ਇੱਕ ਲਾਈਨ ਦੇ ਲੱਖਾਂ ਕਰੋੜਾਂ ਰੁਪਏ ਜਿਹੜੇ ਆ ਨਾ, ਉਹ ਫਿਰ ਉਹਦੇ 'ਚ ਹੁੰਦੀਆਂ ਚੀਜ਼ਾਂ ਦਾ। ਤੇ ਇਸ ਤਰ੍ਹਾਂ ਹੀ ਯਾਨੀ ਕਿ ਬਹੁਤ ਸਾਰੀਆਂ ਸ਼ਾਵਾਂ ਜਿਹੜੀਆਂ ਨਾ ਆ ਸਾਡੇ ਜਿਹੜਾ ਜਨੂਬੀ ਅਮਰੀਕਾ ਵਾਲਾ ਖਿੱਤਾ ਵਾ ਨਾ, ਇੱਥੋਂ ਆਈਆਂ ਵਾ। ਜਿੰਨੇ ਵੀ ਯਾਨੀ ਕਿ ਜਿਹੜੇ ਹੈ ਨਾ ਵੀ ਨਸ਼ੇ ਟਾਈਪ ਜੀ ਸ਼ਾਵਾਂ, ਇਹੀ ਜਿਹੜੀ ਹੈ ਨਾ ਲਾਤੀਨੀ ਅਮਰੀਕਾ ਵਾਲਾ ਜਿਹੜਾ ਖਿੱਤਾ ਵਾ, ਜਿੱਥੇ ਕਿ ਅਰਜਨਟਾਈਨ, ਬਰਾਜ਼ੀਲ, ਚਿਲੀ, ਇਹ ਉਹ ਇੱਥੋਂ ਹੀ ਯਾਨੀ ਕਿ ਜਿਹੜਾ ਕੋਕਵਾ ਹੋ ਗਿਆ, ਕੋਕੀਨ ਹੋ ਗਈ, ਇਹ ਚੀਜ਼ਾਂ ਨਾ ਜਿਹੜੀਆਂ ਵਾ ਉੱਥੋਂ ਆਈਆਂ। ਤੇ ਇਹ ਸਾਡੇ ਬਹੁਤ ਸਾਰੇ ਖਿੱਤੇ, ਚਾਹ ਸਾਡੇ ਖਿੱਤੇ 'ਚ ਕੋਈ ਨਹੀਂ ਸੀ ਹੈ। ਚਾਹ ਵੀ ਯਾਨੀ ਕਿ ਜਿਹੜਾ ਵਾ ਨਾ ਸਾਡੇ ਇੱਥੇ ਮਾਰਕੀਟਿੰਗ ਵਾਲੇ ਤਰੀਕੇ ਨਾਲ ਜਿਹੜਾ ਵਾ ਨਾ ਉਹਨਾਂ ਨੇ ਲਿਆ ਕੇ ਵੇਚੀ। ਤੰਬਾਕੂ ਜਿਹੜਾ ਸੀ, ਤੰਬਾਕੂ ਅਮਰੀਕਾ 'ਚ ਸੀ ਹੈ, ਉੱਥੋਂ ਕਾਲਿਆਂ ਨੂੰ ਲੈ ਕੇ ਜਾਂਦੇ ਸੀ, ਉੱਥੇ ਉਹਨਾਂ ਕੋਲ ਜ਼ਬਰਦਸਤੀ ਯਾਨੀ ਕਿ ਕੰਮ ਕਰਵਾਇਆ ਜਾਂਦਾ ਸੀ, ਉੱਥੋਂ ਉਹ ਤੰਬਾਕੂ ਆ ਸਿਗਟਾਂ ਵਾਲਾ ਜਿਹੜਾ ਤੰਬਾਕੂ ਚੱਲਿਆ। ਇਹ ਯਾਨੀ ਕਿ ਬਹੁਤ ਸਾਰੀਆਂ ਸ਼ਾਵਾਂ ਜਿਹੜੀਆਂ ਨਾ ਅੱਛੀ ਮਾਰਕੀਟਿੰਗ ਦੇ ਥਰੂ ਜਿਹੜੀਆਂ ਵਾ ਨਾ ਆਈਆਂ ਵਾ। ਇਹ ਖਾਦ ਵਗੈਰਾ ਦਾ ਵੀ ਪੈਦਾਵਾਰ ਦਾ ਇੱਕ ਵਕਤ 'ਚ ਹੁਣ ਤੱਕ ਵੀ ਹਲੇ ਅਗਰ ਸਿਰਫ ਪੈਦਾਵਾਰ ਵਾਲੀ ਗੱਲ ਕਰੋ ਤੇ ਖਾਦ ਦੇ ਹੈ, ਲੇਕਿਨ ਜਦੋਂ ਹੁਣ ਉਹਨਾਂ ਦੇ ਅਸਰਾਤ ਆਣੇ ਸ਼ੁਰੂ ਹੋਏ, ਲੇਕਿਨ ਮਾਰਕੀਟਿੰਗ ਵਾਲਾ ਇੰਨਾ ਮਜ਼ਬੂਤ ਹੈ ਨਾ ਲਾਬੀ ਕਿ ਬਹੁਤ ਸਾਰੀ ਜਗ੍ਹਾ ਤੇ ਤੁਸੀਂ ਮੀਡੀਆ ਤੇ ਗੱਲ ਨਹੀਂ ਕਰ ਸਕਦੇ ਆਮ, ਕਿਉਂਕਿ ਉਹਨਾਂ ਨੂੰ ਇਸ਼ਤਿਹਾਰ ਇੰਨੇ ਜ਼ਿਆਦਾ ਮਿਲਦੇ ਆ। ਤੁਸੀਂ ਕਿਹੜਾ ਝੇੜਾ ਪਾ ਕੇ ਬਹਿ ਗਏ? ਤੁਸੀਂ ਇਹ ਦੱਸੋ ਵੀ ਜਿਹੜੇ ਮੁੰਡੇ ਸਭ ਗੱਲ ਬੜੀ ਰਾਜਕ ਦੀ ਗੱਲ ਕਰ ਰਹੇ। ਹਾਂ ਗੱਲ ਜਿਹੜੀ ਹੈ ਨਾ ਮਾਰਕੀਟਿੰਗ ਦੀ ਹੁੰਦੀ ਹੈ ਕਿ ਮਾਰਕੀਟਿੰਗ ਜਿਹੜਾ ਤੁਸੀਂ ਕਿਸੇ ਨੂੰ ਕਹਿ ਦਿੰਦੇ ਆ ਨਾ, ਤੁਸੀਂ ਕਹਿ ਦਿਓ ਵੀ ਅਗਰ ਇਹ ਮਾਰਕੀਟਿੰਗ ਕਰ ਦਿਓ ਵੀ ਲੱਸੀ ਜਗਾਉਂਦੀ ਆ, ਤੇ ਬਹੁਤ ਸਾਰੇ 90% ਲੋਕਾਂ ਦੇ ਖਿਆਲ 'ਚ ਇਹ ਹੋਏਗਾ ਕਿ ਲੱਸੀ ਜਗਾਉਂਦੀ ਆ, ਹਾਲਾਂਕਿ ਲੱਸੀ ਪੀ ਕੇ ਬੰਦੇ ਸੌਂਦੇ ਆ ਹੈ। ਹੁਣ ਚਾਹ ਦਾ ਜਿਹੜਾ ਵਾ, ਚਾਹ ਦਾ ਹੁਣ ਅਸੀਂ એનર્ਜੀ ਦਾ ਪਹਿਲੋਂ ਕਹਿੰਦੇ ਸੀ ਵੀ ਠੰਡਕ ਪਹੁੰਚਾਉਂਦੀ ਹੈ। ਤੁਸੀਂ ਇਹ ਦੱਸੋ ਵੀ ਸਰੋਂ ਦਾ ਤੇਲ ਤੇ ਜਿਹੜਾ ਬਾਜ਼ਾਰੋਂ ਮਿਲਦਾ ਡਾਲਡਾ ਵੀ ਉਹ ਉਹਦੇ 'ਚ ਕੀ ਇੱਕ ਫਰਕ? ਹਾਂ ਚੰਗਾ ਜਿਹੜਾ ਕਿਹੜਾ? ਚੰਗਾ ਵੀ ਦੇਖੋ ਮੇਰੀ ਜਿਹੜੀ ਜ਼ਾਤੀ ਰਾਏ ਹੈ ਨਾ, ਉਹਦੇ 'ਚ ਇਹ ਹੈ ਕਿ ਸਰੋਂ ਦਾ ਤੇਲ ਨੂੰ ਅੱਛਾ, ਕਿਉਂਕਿ ਇਹਦੇ 'ਚ ਕੋਈ ਕੈਮੀਕਲ ਨਹੀਂ, ਉਹਦੇ 'ਚ ਨਿਕਲ ਹੁੰਦਾ ਵਾ। ਜਦੋਂ ਘੀ ਬਣਦਾ ਵਾ ਨਾ, ਉਹਦੇ 'ਚ ਜਿਹੜਾ ਨਾ ਨਿਕਲ ਇਸਤੇਮਾਲ ਹੁੰਦਾ ਵਾ, ਉਹ ਨਾੜਾਂ 'ਚ ਜੰਮਦਾ ਮੈਟਲ ਆ ਜਿਹੜਾ ਵਾ, ਤੇ ਉਹ ਕੋਈ ਵੀ ਧਾਤ ਜਿਹੜੀ ਆ ਉਹ ਨੁਕਸਾਨਦੇਹੀ ਹੁੰਦੀਆਂ। ਲੈ ਹੁਣ ਗੱਲ ਕਰੋ ਤੇ ਫਿਰ ਜਿਹੜੀਆਂ ਉਹ ਨਾੜਾਂ ਬੰਦ ਹੁੰਦੀਆਂ, ਨੱਕਾ ਲੱਗਦਾ, ਉਹ ਕਿਹੜੇ ਘਿਓ ਤੋਂ ਲੱਗਦਾ? ਘਿਓ ਦੀ ਗੱਲ ਕਰਨੀ ਨਹੀਂ, ਘਿਓ ਦਾ ਤਾਂ ਆਮ ਤੌਰ ਤੇ ਸਾਡੇ ਜਿਹੜਾ ਵਾ ਇਹੀ ਜਿਹੜਾ ਅਸੀਂ ਬਨਸਪਤੀ ਘੀ ਜਿਹਨੂੰ ਕਹਿੰਦੇ ਆ ਕਿ ਇਹਨੂੰ ਹੀ ਗਿਣਿਆ ਜਾਂਦਾ ਕਿ ਇਹੀ, ਕਿਉਂਕਿ ਇਸਤੇਮਾਲ ਹੀ ਹੁਣ ਸਰੋਂ ਦਾ ਤੇਲ ਤਾਂ ਹੁਣ ਇਸਤੇਮਾਲ ਹੀ ਨਹੀਂ ਹੋ ਰਿਹਾ। ਜਿਹੜਾ ਅਸੀਂ ਕਹੀਏ ਵੀ ਇਹ ਸਰੋਂ ਦੇ ਤੇਲ ਦੀ ਵਜ੍ਹਾ ਤੋਂ ਲੋਕਾਂ ਨੂੰ ਦਿਲ ਦਾ ਦੌਰਾ ਪੈ ਗਿਆ, ਤਾਂ ਪਤਾ ਤਾਂ ਲੱਗੇ ਜੇ ਇਸਤੇਮਾਲ। ਹਾਂ ਪਰ ਡਾਕਟਰ ਦੀ ਗੱਲ ਕੀਤੀ ਹੈ ਜੀ, ਹਾਂ ਵੀ ਕਈ ਡਾਕਟਰ ਤੇਲ ਤੋਂ ਜ਼ਿਆਦਾ ਖਾਣੇ ਤੋਂ ਇਹਦੇ ਤੋਂ ਮਨਾ ਕਰਦੇ ਆ। ਉਹਦੀ ਵਜ੍ਹਾ ਖਾਸ ਤੌਰ ਤੇ ਇੱਕੋ ਹੀ ਹੈ। ਅੱਛਾ, ਇੱਕ ਹੋਰ ਬੜੀ ਦਿਲਚਸਪ ਗੱਲ ਆ ਕਿ ਆ ਪਾਕਿਸਤਾਨ 'ਚ ਨਾ ਆ ਆਇਲ ਦੀ ਕੰਜ਼ੰਪਸ਼ਨ ਪਰ ਕੈਪੀਟਾ ਦੇ ਹਿਸਾਬ ਨਾਲ ਦੁਨੀਆ ਦੇ ਸਭ ਤੋਂ ਜ਼ਿਆਦਾ ਉੱਚਾ। ਉਹ ਬਲਕਿ ਸਾਨੂੰ ਵੀ ਕਈ ਜਿਹੜੇ ਆ ਨਾ ਦੋਸਤ ਉਹ ਕਰਦੇ, ਉਹ ਸਹੀ ਸਾਡੀ ਯਾਨੀ ਕਿ ਬੁਰਾਈ ਦੀ ਨਿਸ਼ਾਨਦੇਹੀ ਕਰਦੇ। ਉਹ ਕਹਿੰਦੇ ਕਿ ਇਹ ਆਇਲ ਬਹੁਤ ਜ਼ਿਆਦਾ ਇਸਤੇਮਾਲ ਕਰਦੇ ਆ, ਵਰਨਾ ਦੁਨੀਆ 'ਚ ਨਾ ਕੋਈ ਚੌਥਾ ਪੰਜਵਾਂ ਹਿੱਸਾ ਘੱਟ ਆਇਲ ਇਸਤੇਮਾਲ ਹੁੰਦਾ ਫੀ ਬੰਦੇ ਦੇ। ਯਾਨੀ ਕਿ ਬਾਕੀ ਸਾਡਾ ਖਾਣ ਪੀਣ ਦਾ ਹਾਲ ਮਾੜਾ ਵਾ, ਲੇਕਿਨ ਅਸੀਂ ਆਇਲ ਜਿਹੜਾ ਨਾ ਬਾਹੈਸੀਅਤ ਕੌਮ ਬਹੁਤ ਜ਼ਿਆਦਾ ਇਸਤੇਮਾਲ ਕਰਦੇ ਹਾਂ। ਅਸਤਾ ਜੀ ਇੱਕ ਬੰਦਾ ਦੱਸਦਾ ਸੀ, ਹੁਣ ਖਬਰੇ ਝੂਠ ਆ ਸੱਚ ਆ, ਬਾਹਰਲੇ ਮੁਲਕ ਬੈਠਾ, ਉਹ ਕਹਿੰਦਾ ਜੀ ਜਿਹੜਾ
ਤੜਕਾ ਨਹੀਂ ਤੜਕਾ ਹਾਂ ਵੀ ਇਹ ਸਿਰਫ ਪਾਕਿਸਤਾਨ ਦੇ ਵਿੱਚ ਆ ਤੇ ਹਾਂ ਇੰਡੀਆ ਪਾਕਿਸਤਾਨ ਦੇ ਵਿੱਚ ਆ ਵੀ ਬਾਕੀ ਮੁਲਕਾਂ 'ਚ ਤੜਕਾ ਹੈ ਹੀ ਨਹੀਂ ਹੁਣ ਅੱਲਾ ਜਾਣੇ ਸੱਚ ਇੱਥੇ ਹੁਣ ਬਾਜ਼ਾਰ 'ਚ ਜਿਹੜੇ ਖਾਣੇ ਮਿਲਦੇ ਆ ਉਹਨਾਂ ਨੇ ਅਲੱਗ ਤੋਂ ਰੱਖਿਆ ਹੁੰਦਾ ਵਾ ਆਇਲ ਜਾਂ ਕੀ ਤੇ ਉਹਦੇ 'ਚ ਉਹ ਚਮਚਾ ਪਾ ਕੇ ਦਿੰਦੇ ਉਹ ਕਹਿੰਦੇ ਜੀ ਤਰੀ ਕਈ ਇੱਕ ਕਨਸੈਪਟ ਬਣ ਗਿਆ ਵੀ ਤਰੀ ਤੋਂ ਬਗੈਰ ਸਾਲਣ ਨਹੀਂ ਅੱਛਾ ਜਾਇਕਾ ਡਿਵੈਲਪ ਹੋ ਗਿਆ ਹਾਂ ਜ਼ਾਇਕਾ ਡਿਵੈਲਪ ਹੋ ਗਿਆ ਮਸਲਾ ਇਹ ਹੈ ਹਾਂ ਹੋਰ ਇਹ ਨਹੀਂ ਅਗਰ ਤੁਸੀਂ ਹੂੰ ਇਹਨੂੰ ਹੀ ਉਬਾਲ ਕੇ ਖਾਣਾ ਸ਼ੁਰੂ ਕਰ ਹਾਂ। ਦਿਓ ਨਾ ਉਹਦੇ ਵਾਸਤੇ ਚੰਦ ਦਿਨ ਲੱਗਣਗੇ ਹਾਂ। ਮਹੀਨਾ ਲੱਗ ਜਾਏਗਾ ਲੇਕਿਨ ਉਸ ਤੋਂ ਬਾਅਦ ਤੁਹਾਨੂੰ ਇਹ ਤੜਕੇ ਵਾਲਾ ਘਿਓ ਵਾਲਾ ਕਿਸੇ ਤਰ੍ਹਾਂ ਦਾ ਵੀ ਭਾਵੇਂ ਦੇਸੀ ਵਾਲਾ ਵੀ ਸਾਲਣ ਉਹ ਚੰਗਾ ਨਹੀਂ ਲੱਗੂਗਾ ਉਬਲਿਆ ਹੋਇਆ ਸਾਲਣ ਅੱਛਾ ਇਹ ਤਾਂ ਬਿਲਕੁਲ ਜੀ ਬਗੈਰ ਘਿਓ ਤੇ ਆਈਏ ਹੋਈ ਅੱਛਾ ਮੈਂ ਇਹ ਗੱਲ ਕਰਨ ਲੱਗਿਆ ਸੀ ਵੀ ਚਲੋ ਮਲਾਈ ਨਾਲ ਸ਼ੱਕਰ ਨਾਲ ਖਾ ਲਓ ਦੁੱਧ ਨਾਲ ਰੋਟੀ ਖਾ ਦੁੱਧ ਨਾਲ ਲੱਸੀ ਨਾਲ ਖਾ ਲਓ ਸਵੇਰ ਸ਼ਾਮ ਦੀ ਦੁੱਧ ਨਾਲ ਖਾ ਲਓ ਦੁਪਹਿਰ ਦੀ ਲੱਸੀ ਨਾਲ ਖਾ ਲਓ ਲਓ ਜੀ ਰਹਿਣ ਦੋ ਟਿੰਡੇ ਚੱਕੋ ਰੱਖੋ ਪਾਸੇ ਸਾਡੇ ਜਿਹੜੇ ਪੰਜਾਬ ਦੇ ਯਾਨੀ ਕਿ ਅਸਲ ਵਸਨੀਕ ਆ ਨਾ ਪੁਰਾਣੇ ਉਹ ਬਹੁਤ ਘੱਟ ਜਿਹੜਾ ਨਾ ਸਬਜ਼ੀ ਵਗੈਰਾ ਇਸਤੇਮਾਲ ਕਰਦੇ ਸੀ ਉਹ ਰੋਟੀ ਖਾਂਦੇ ਸੀ ਲੱਸੀ ਨਾਲ ਦੁੱਧ ਨਾਲ ਮੱਖਣ ਨਾਲ ਔਰ ਮੈਂ ਪਿਛਲੇ 5-4 ਸਾਲਾਂ 'ਚ ਨਾ ਜ਼ਾਤੀ ਤੌਰ ਤੇ ਇਹ ਦੁਪਹਿਰ ਵੇਲੇ ਵੀ ਇਹਨਾਂ ਟਮਾਟਰ ਆ ਖੀਰੇ ਆ ਦੂਸਰਾ ਆੜੂ ਆ ਇਹਨਾਂ ਨਾਲ ਮੈਂ ਰੋਟੀ ਖਾ ਕੇ ਦੇਖੀ ਉਹ ਬੰਦਾ ਬੜਾ ਯਾਨੀ ਕਿ ਨਾ ਆਸਾਨੀ ਰਹਿੰਦੀ ਆ ਕਿਉਂਕਿ ਉਹ ਤੇਰੇ ਵਾਲੀ ਗੱਲ ਵੀ ਜ਼ਾਇਕਾ ਜਿਹੜਾ ਬਲਕਿ ਮੈਂ ਦੇਖਿਆ ਕਿ ਪਹਿਲੇ ਮੈਨੂੰ ਕੋਈ ਬੰਦਾ ਮਿਲਣਾ ਹੈ ਨਾ ਉਹਨੇ ਬੜਾ ਨੱਕ ਮੂੰਹ ਜਿਹਾ ਚੜਾਇਆ ਵੀ ਤੁਸੀਂ ਆੜੂ ਨਾਲ ਜਾਂ ਖੀਰੇ ਨਾਲ ਰੋਟੀ ਖਾ ਰਹੇ ਆ 4-5 ਦਿਨਾਂ ਤੋਂ ਬਾਅਦ ਉਹ ਕਹਿੰਦਾ ਰਹਿਣ ਦਿਓ ਸਾਲਣ ਇਹੀ ਮੰਗਾਓ ਹਾਂ ਇਹ ਗੱਲ ਅੰਬ ਤਾਂ ਬਹੁਤ ਖਾਂਦੇ ਆ ਨਹੀਂ ਅੰਬ ਨਾਲ ਦੱਸੋ ਆੜੂ ਨਾਲ ਤਾਂ ਯਾਰ ਕੋਈ ਹੈ ਗੱਲ ਕਰ ਆੜੂ ਨਾਲ ਰੋਟੀ ਖਾ ਕੇ ਦੇਖਣੀ ਆ ਹਾਂ। ਆਪਾਂ ਅਗਲਾ ਸਾਲਣ ਜਿਹੜਾ ਆ ਹਾਂ ਆੜੂ ਖਰਬੂਜਾ ਹਾਂ ਤੇ ਉਹਦਾ ਬਣਾਣਾ ਹਾਂ ਤੇ ਲੈ ਵੀ ਰੋਟੀ ਖਾ ਕੇ ਦੇਖ ਹਾਂ ਲਿਓ ਖੀਰਾ ਤੇ ਆੜੂ ਉਹਦੇ ਨਾਲ ਰੋਟੀ ਮਿਰਚਾਂ ਫਿਰ ਨਾਸ਼ਪਤੀ ਵੀ ਇੱਕ ਅੱਧੀ ਮੰਗਾ ਲਿਓ ਨਾਕਾ ਜਿਹੜੀ ਰਾਣਾ ਸਾਹਿਬ ਨੇ ਗੱਲ ਕੀਤੀ ਹੈ ਨਾ ਜਿਹੜਾ ਇਹ ਜਿੱਥੇ ਅਸੀਂ ਬੈਠੇ ਆ ਹਾਂ ਇਹ ਸਾਡਾ ਹੈਗਾ ਆ ਮਗਰਬੀ ਪੰਜਾਬ ਦੀ ਜੇ ਦੋ ਵੰਡ ਕਰੀਏ ਤੇ ਮਗਰਬੀ ਸੀ ਹਾਂ ਇੱਥੇ ਦੇ ਜਿਹੜੇ ਲੋਕ ਸੀਗੇ ਉਹਨਾਂ ਨੇ ਸਬਜ਼ੀ ਨਹੀਂ ਖਾਈ ਹੈਗੀ ਸਨ 47 ਤੱਕ ਹਾਂ ਜਾਂ 1901 ਤੱਕ ਲਾ ਲਓ ਤੁਸੀਂ ਪਹਿਲੀ ਹਿਜਰਤ ਤੱਕ ਲਾਓ ਵੀ ਇੱਥੇ ਉਬਲਿਆ ਹੋਇਆ ਸਾਲਣ ਹਾਂ ਤੇ ਦੁੱਧ ਨਾਲ ਤੰਦੂਰ ਦੀ ਰੋਟੀ ਹਾਂ ਤੇ ਉਹੀ ਖਾਈ ਜਾਂਦੀ ਸੀਗੀ ਮੈਂ ਤੁਹਾਨੂੰ ਆਪਣੀ ਇੱਕ ਮਿਸਾਲ ਦੱਸਦਾ ਜੀ ਮੈਂ ਜ਼ਮੀਨ ਲੈ ਲਈ ਜੀ ਇੱਥੇ ਕਨਾਲ ਦੇ ਪਿੰਡ ਠੇਕੇ ਤੇ ਉੱਥੇ ਕੰਮ ਕਰ ਰਿਹਾ ਇੱਕ ਦਿਨ ਰਾਤ ਨੂੰ ਸ਼ਾਮ ਨੂੰ ਬਾਈ ਜੀ ਰੋਟੀ ਨਾ ਆਈ ਤੇ ਮੈਂ ਸਾਲਣ ਦਾ ਉਹ ਸੀਗਾ ਤੇ ਰੋਟੀ ਨਾ ਆਈ ਉਹਨਾਂ ਨੇ ਮੇਰੇ ਅੱਗੇ ਰੋਟੀ ਲਿਆ ਕੇ ਰੱਖਤੀ ਮਿੱਠੀ ਲੱਸੀ ਤੇ ਤੰਦੂਰ ਦੀ ਰੋਟੀ ਤੇ ਮੈਂ ਉਹਨਾਂ ਨੂੰ ਕਿਹਾ ਯਾਰ ਵੀ ਮੈਂ ਤਾਂ ਸਾਲਣ ਮੇਰੇ ਨਾਲ ਕੋਲ ਇਹਦੇ ਨਾਲ ਖਾਈ ਨਹੀਂ ਜਾਣੀ ਹੈਗੀ ਤੇ ਮੈਂ ਜਨਾਬ ਉਹਨਾਂ ਨੇ ਕੋਲੀ ਲੈ ਕੇ ਨਾ ਪੂਰਾ ਮਹੱਲਾ ਫਿਰੇ ਵੀ ਕਿਧਰੋਂ ਸਾਲਣ ਲੱਭ ਜਵੇ ਯਕੀਨ ਕਰੋ ਸ਼ਾਮ ਟਾਈਮ ਕਿਸੇ ਪਾਸੋਂ ਸਾਲਣ ਨਹੀਂ ਲੱਭਿਆ ਹੈਗਾ ਉਹੀ ਰੋਟੀ ਖਾਈ ਠੀਕ ਆ ਉਹ ਤਾਂ ਬੜੀ ਚੰਗੀ ਗੱਲ ਆ ਉਹ ਤਾਂ ਫਿਰ ਜੇ ਬਚ ਜੀ ਆਪਾਂ ਘਿਓ ਮਿਰਚ ਤੋਂ ਤੇ ਚੰਗੀ ਗੱਲ ਹੀ ਆ ਬਾਕੀ ਇਹ ਜਿਹੜੀ ਜ਼ਾਇਕਾ ਡਿਵੈਲਪ ਵਾਲੀ ਹੈ ਨਾ 90% ਲੋਕ ਦੁੱਧ 'ਚ ਮਿੱਠਾ ਪਾ ਕੇ ਪੀਂਦੇ ਆ ਔਰ ਜਿਹੜੇ ਲੋਕ ਦੁੱਧ ਬਗੈਰ ਮਿੱਠੇ ਤੋਂ ਪੀਂਦੇ ਆ ਨਾ ਉਹ ਕਹਿੰਦੇ ਕਿ ਦੁੱਧ ਦਾ ਅਸਲ ਟੇਸਟ ਹੀ ਜਿਹੜਾ ਬਗੈਰ ਮਿੱਠੇ ਦੁੱਧ ਆਪ ਮਿੱਠਾ ਹੁੰਦਾ ਜੀ ਹਾਂ ਦੁੱਧ ਮਿੱਠਾ ਹੁੰਦਾ ਦੁੱਧ ਮਿੱਠਾ ਹੁੰਦਾ। ਲੇਕਿਨ ਹੁਣ ਬਹੁਤ ਸਾਰੇ ਬੰਦੇ ਯਾਨੀ ਕਿ ਜਿਹੜਾ ਵਾ ਨਾ ਉਹ ਟੇਸਟ ਜਿਹਦੇ ਦੇ ਵੀ ਤੁਸੀਂ ਲੱਗ ਜੰਨੇ ਆ ਹੁਣ ਆ ਜਿਹੜਾ ਬਹੁਤ ਤੇਜ਼ ਮਸਾਲਿਆਂ ਵਾਲੇ ਆ ਕਈਆਂ ਦੇ ਜੀਭ ਦੇ ਉਂਝ ਹੀ ਕੰਡੇ ਮਰ ਗਏ ਉਹ ਪਾਨ ਖਾਣੇ ਵਾਲੇ ਅਕਸਰ ਜਿਹੜਾ ਕੱਥੇ ਕੁੱਥੇ ਨਾਲ ਜਿਹੜਾ ਵਾ ਨਾ ਉਹਨਾਂ ਨੂੰ ਮਸਾਲਾ ਜਿਹੜਾ ਸਾਡਾ ਥੋੜਾ ਜਿਹਾ ਲੱਗਦਾ ਹੀ ਨਹੀਂ ਹੈ ਕੁਝ ਹੈ ਉਹ ਕਹਿੰਦੇ ਵੀ ਤੇਜ਼ ਹੋਣਾ ਚਾਹੀਦਾ ਵਾ ਤੇ ਇਹ ਵੈਸੇ ਮੇਰੀ ਜ਼ਾਤੀ ਰਾਏ ਇਹ ਆ ਕਿ ਜਿਹੜੀ ਲਾਲ ਮਿਰਚ ਆ ਨਾ ਖਾਲਦ ਤੂੰ ਜਿੰਨਾ ਮਰਜ਼ੀ ਜ਼ੋਰ ਦੇ ਲੈ ਵੀ ਲਾਲ ਮਿਰਚ ਬਹੁਤ ਘੱਟ ਇਸਤੇਮਾਲ ਹੋਣੀ ਚਾਹੀਦੀ ਹੈ ਹੁਣ ਆਪਣੇ ਮੁਲਕ 'ਚ ਕਰਾਚੀ 'ਚ ਮਿਰਚ ਦਾ ਇਸਤੇਮਾਲ ਦੇਖ ਲਓ ਤੇ KPK 'ਚ ਹਾਂ ਜੀ ਹਾਂ ਘੱਟ ਇੱਕ ਮੁਲਕ ਦੇ ਵਿੱਚ ਉੱਥੇ ਜ਼ਮੀਨ ਅਸਮਾਨ ਦਾ ਫਰਕ ਆ ਚਲੋ ਜੀ ਗੱਲਾਂ ਤਾਂ ਖਾਸੀਆਂ ਹੋ ਗਈਆਂ ਤੇ ਚਾਚਾ ਬੂਟਾ ਕੱਲਾ ਲੱਗਾ ਹੈ ਤੇ ਅਸੀਂ ਵੀ ਨਾਲ ਹੁਣ ਕੰਮ ਕਰਾ ਕੇ ਨਾ ਜਦੋਂ ਅਸੀਂ ਚੁੱਲ੍ਹੇ ਤੇ ਧਰਦੇ ਆਂ ਫਿਰ ਤੁਹਾਡੇ ਨਾਲ ਗੱਲਬਾਤ ਕਰਦੇ ਆਂ ਉਹ ਇੱਕ ਨਾ ਉਹ ਪਾਉਂਦੇ ਸੀ ਪਹੇਲੀ ਵੀ ਮਾਂ ਜੰਮੀ ਨਹੀਂ ਤੇ ਪੁੱਤ ਬਨੇਰੇ ਤੇ ਖਲਦ ਕੀ ਹੈ ਧੂਆਂ ਚਾਚਾ ਕੋ ਮੜ ਜਾ ਨਾਲ ਫਿਰ ਤੂੰ ਦੱਸੇਗਾ ਉਦੋਂ ਕਿ ਰਾਣਾ ਅਸਲਮ ਤਰ੍ਹਾਂ ਵੀ ਦੱਸਣਾ ਕੋਈ ਨਹੀਂ ਦੱਸਾਂਗੇ ਅੱਛਾ ਫਿਰ ਆ ਦੱਸ ਦੇਖੋ ਜੀ ਅਸੀਂ ਆ ਕੜਾਈ ਉੱਤੇ ਰੱਖ ਦਿੱਤੀ ਹੈ ਜੀ ਉਹ ਤਾਂ ਦੇਖ ਗਈ ਚਾਚਾ ਦੇਖ ਗਈ ਹਾਂ ਸ਼ੁਕਰ ਆ ਬਾਅਦ ਕਾਤ ਇਹ ਵੀ ਨਹੀਂ ਦੇਖਦੀ ਆਹੋ ਲਓ ਜੀ ਹੁਣ ਇਹ ਅਸੀਂ ਪਾਤਾ ਇਹ 'ਚ ਤੇਲ ਅੱਛਾ ਵਾਹ ਬਈ ਸਮਝ ਆ ਗਈ ਜੀ ਇਹ ਤੇਲ ਆ ਸਰੋਂ ਦਾ ਘਿਓ ਨਹੀਂ ਹੈ ਠੀਕ ਤੇ ਇਹ ਲਓ ਸਿਰਫ 2 ਚਮਚ ਬੜੇ ਆ 2 ਚਮਚ ਜੀ ਅੱਛਾ ਜੀ ਹਾਂਜੀ ਲਓ ਜੀ 2 ਚਮਚ ਅਸੀਂ ਹੁਣ ਤੇਲ ਪਾਤਾ ਹੁਣ ਅਸੀਂ ਤੇਲ ਨੂੰ ਇੱਕ ਵਾਰੀ ਪਕਾਵਾਂਗੇ ਐਨ ਇਹਨੂੰ ਜਿੱਦਾਂ ਕਾੜੀ ਦੀ ਨਹੀਂ ਕੁਛ ਹੈ ਹਾਂਜੀ ਉਧਰ ਦੱਸੋ ਜੀ ਮੈਨੂੰ ਤਾਂ ਪਤਾ ਠੀਕ ਆ ਬਾਈ ਇਹਨੂੰ ਹੁਣ ਜੀ ਅਸੀਂ ਪਕਾਣਾ ਤੇ ਐਨ ਕਾੜਨਾ ਜੇ ਇਹਦਾ ਇੱਕ ਵਾਰੀ ਵਿੱਚੋਂ ਜਿਹੜਾ ਮੁਸ਼ਕ ਆ ਨਾ ਜੀ ਉਹ ਸਹੀ ਹੋ ਜੇ ਠੀਕ ਠੀਕ ਹੈ ਜੀ
ਬਸ ਉਸ ਤੋਂ ਬਾਅਦ ਫਿਰ ਅਸੀਂ ਅਜੇ ਪਿਆਜ਼ ਪਾਵਾਂਗੇ, ਮਸਾਲਾ ਪਾਵਾਂਗੇ, ਭੁੰਨਾਂਗੇ। ਆਮ ਹਾਂਡੀ ਜਿੱਦਾਂ ਪਕਾਈ ਦੀ ਯਾਰ ਉਹੀ ਹਿਸਾਬ ਆ, ਜਿਵੇਂ ਆਮ ਨਹੀਂ ਪਕਾਉਂਦੇ ਘਰਾਂ 'ਚ। ਪਹਿਲੇ ਮਿਰਚ ਮਸਾਲਾ ਅਸੀਂ ਪਿਆਜ਼ ਹਰ ਸ਼ੈ ਭੁੰਨ ਲੈਂਦੇ ਹਾਂ, ਭੁੰਨ ਕੇ ਉਹ ਤੋਂ ਵਿੱਚ ਸਬਜ਼ੀ ਪਾ ਦਿੰਦੇ ਹਾਂ, ਉਹੀ ਹਿਸਾਬ ਆ ਜੀ। ਬਸ ਠੀਕ ਹੈ, ਫਿਰ ਮੂੰਹ ਤੇ ਨੇ ਪਕਾਈ ਜਾ, ਫਿਰ ਜੇ ਉਹੀ ਹਿਸਾਬ ਆ ਚਾਚਾ, ਫਿਰ ਤਾਂ ਮੈਂ ਤਾਂ ਕਿਹਾ ਕੋ ਤੇਰਾ ਕੋ ਵੱਖਰਾ ਤਰੀਕਾ, ਕੋ ਆਪਣਾ ਹਿਸਾਬ ਨਾਲ ਪਕਾਣੀ ਕਿਉਂ ਚਾਚਾ? ਹਾਂ ਅਸ ਤਾਂ ਕਿਹਾ ਕੋਈ ਆਪਣੇ ਹਿਸਾਬ ਨਾਲ ਦੇਖੋ ਜੀ, ਤਰੀਕਾ ਤਾਂ ਫਿਰ ਆਪਣਾ ਆਪਣਾ ਹੀ ਆ ਨਾ ਜੀ। ਹਰ ਘਰ ਦੇ ਵਿੱਚ ਜਿੰਨੀਆਂ ਮਾਈਆਂ ਪਕਾਉਂਦੀਆਂ ਨੇ ਉਹ ਆਪ ਆਪਣੇ ਤਰੀਕੇ ਨਾਲ ਹੀ ਪਕਾਉਂਦੀਆਂ। ਨਹੀਂ ਨਾਲੇ ਚਾਚਾ ਤੂੰ ਆਖਿਆ ਨਾ ਵੀ ਇਹ ਉਹੀ ਤਰੀਕਾ ਜਿਹੜਾ ਆਮ ਪੱਕਦੀ ਹਾਂਡੀ ਜਿੱਦਾਂ। ਹਾਂ ਆਮ ਹਾਂਡੀ ਆ ਇਹ ਯਾਰ, ਹੋਰ ਕੀ ਅਸੀਂ ਕੋਈ ਇਹਦੇ ਤਰੀਕੇ ਨਾਲ ਹੀ ਪਕਾਣੀ। ਹਾਂ ਜਿੱਦਾਂ ਹਾਂਡੀ ਪਕਾਈ ਦੀ ਹਾਂਡੀ ਆ ਇਹ, ਹੋਰ ਅਸੀਂ ਕਿਹੜਾ ਦੇਗ ਰੱਖੀ ਆ ਹੈ? ਕੜਾਈ ਆ ਇਹ। ਉਹ ਚਲੋ ਕੜਾਈ 'ਚ ਸਬਜ਼ੀ ਪਕਾ ਰਹੇ ਆ ਦੇਸਕੀ ਜੀ, ਜਾਂ ਹਾਂਡੀ 'ਚ ਪਕਾ ਲਈ ਦੀ ਸੀ, ਮਿੱਟੀ ਦੀਆਂ ਹਾਂਡੀਆਂ ਹੁੰਦੀਆਂ ਸੀ ਅੱਗੇ। ਅੱਛਾ, ਆ ਕਈ ਗੱਲਾਂ ਨਾ ਤੂੰ ਐਵੇਂ ਵੈਸੇ ਆਵਾਗੌਣ ਹੀ ਕਹਿ ਦਿੰਦਾ ਵਾ। ਜਿਸ ਤਰ੍ਹਾਂ ਹੁਣ ਤੂੰ ਬੂਟੇ ਨੂੰ ਕਹਿਤਾ ਕਿ ਇਹ ਵੀ ਕੋਈ ਵੱਖਰੇ ਤਰੀਕੇ ਨਾਲ ਜਿਹੜਾ ਵਾ ਪਕਾ, ਵੀ ਤੂੰ ਤਾਂ ਉਹੀ ਵੀ ਜਿਹੜੀ ਇੱਕ ਚੀਜ਼ ਦਾ ਤਰੀਕਾਕਾਰ ਆ ਉਸੇ ਤਰੀਕੇ ਨਾਲ ਪਕਣੀ ਆ ਨਾ। ਹੁਣ ਸ਼ਿਕੰਜਵੀ ਆ, ਉਹਦੇ 'ਚ ਵੀ ਚੀਨੀ ਪੈਣੀ ਆ, ਨਮਕ ਪੈਣਾ ਵਾ, ਪਾਣੀ ਪੈਣਾ ਵਾ, ਉਹ ਕੋਈ ਘੱਟ ਵੱਧ ਹੋ ਸਕਦੇ, ਉਹਦੇ 'ਚ ਮਿਰਚਾਂ ਤਾਂ ਨਹੀਂ ਨਾ ਪਾ ਸਕਦੇ ਹੈ। ਇਸ ਤਰ੍ਹਾਂ ਹੀ ਇਹ ਜਿਹੜਾ ਤਰੀਕਾਕਾਰ ਆ, ਉਹ ਜਿਹੜਾ ਇੱਕ ਰਾਈਜ ਤਰੀਕਾਕਾਰ ਆ ਵੀ ਆਇਲ ਜਾਂ ਘੀ ਆ, ਉਹਦੇ 'ਚ ਪਿਆਜ਼ ਪੈਣੇ ਆ, ਮਸਾਲੇ ਪੈਣੇ ਆ, ਸਬਜ਼ੀ ਪੈਣੀ ਆ, ਇਸੇ ਤਰੀਕੇ ਨਾਲ ਪਕਣਾ ਵਾ। ਕੋਈ ਨਵਾਂ ਫਾਰਮੂਲਾ ਤਾਂ ਇਹ ਹੈ ਨਹੀਂ ਵੀ ਪਹਿਲੇ ਪਾਣੀ ਪਾ ਲਓ ਤੇ ਬਾਅਦ 'ਚ ਜਿਹੜਾ ਵਾ ਨਾ ਘਿਓ ਪਾ ਲਓ। ਨਹੀਂ ਉਹ ਬਾਜੇ ਬੰਦੇ ਹੁੰਦੇ ਆ ਨਾ ਜੀ, ਵੀ ਉਹ ਹਰ ਸ਼ੈ ਇਕੱਠੀ ਪਾ ਕੇ ਪਕਾ ਦਿੰਦੇ ਆ, ਫਿਰ ਬਾਜੇ ਹੁੰਦੇ ਆ ਬਈ ਉਹ ਪਾਣੀ 'ਚ ਗੰਡੇ ਖੋਰਦੇ ਆ, ਆਪਾਂ ਘਿਓ 'ਚ ਸਾੜ ਰਹੇ ਆ ਨਾ, ਬਾਜੇ ਪਾਣੀ 'ਚ ਖੋਰਦੇ ਆ, ਫਿਰ ਅਖੀਰ ਤੇ ਘਿਓ ਪਾਉਂਦੇ। ਪਕਾਇਆ ਨਹੀਂ ਆਲੂ ਗੋਸ਼ਤ। ਹਾਂ ਇਹਨੇ ਉਦੋਂ ਪਾਣੀ 'ਚ ਗੰਡੇ ਖੋਰੇ। ਮੈਂ ਤਾਂ ਪੁੱਛਿਆ ਸੀ ਵੀ ਚਾਚੇ ਬੂਟੇ ਨੇ ਜਿਹੜਾ ਉਦੋਂ ਬਾਂਹ ਖੜੀ ਕੀਤੀ ਆ ਵੀ ਕੋਈ ਵੱਖਰਾ ਤਰੀਕਾ ਨਾ ਹੋਵੇ। ਨਹੀਂ ਇੱਕ ਹੋਰ ਵੀ ਗੱਲ ਆ ਨਾ ਰਾਣਾ ਸਾਹਿਬ, ਗੱਲ ਸੁਣੋ ਮੇਰੀ, ਇੱਕ ਹੋਰ ਵੀ ਗੱਲ ਆ। ਤੁਸੀਂ ਇਹ ਦੇਖੋ ਵੀ ਇਹ ਆਮ ਹਾਂਡੀ ਨਹੀਂ ਪੱਕ ਰਹੀ ਹੈਗੀ, ਜੇ ਤੁਸੀਂ ਕਹੋ ਵੀ ਇਹ ਆਮ ਪੱਕ ਰਹੀ, ਇਹ ਮੁਕਾਬਲੇ ਦੀ ਹਾਂਡੀ ਆ। ਇਹਦੇ ਵਿੱਚ ਇਹ ਅੰਜਮ ਦੀ ਗੱਲ ਠੀਕ ਆ ਵੀ ਦੱਸੇ ਤਾਂ ਸਹੀ, ਤੁਸੀਂ ਹੁਣ ਉਦੋਂ ਪਕਾਇਆ ਸੀ ਉਹ ਵੱਖਰੀ ਟੈਪ ਸੀਗੀ, ਕਿਉਂ ਜੀ, ਵੀ ਟਿੰਡੇ ਸਬੂਤੇ ਸੀ। ਇਹ ਟਿੰਡੇ ਜਰਾ ਜੀ ਇਹ ਬਗੈਰ ਇਹ ਕੱਟੇ ਹੋਏ ਆ, ਇਹਦੀ ਜਰਾ ਕੋਈ ਉਹ ਹੋਣੀ ਚਾਹੀਦੀ ਆ। ਹਾਂ ਨਹੀਂ ਉਹ ਗੱਲ ਤਾਂ ਮੈਂ ਜ਼ਰਾ ਅਲੱਗ ਕੀਤੇ, ਅਸੀਂ ਤਾਂ ਵੈਸੇ ਹੀ ਮੀਟਰ ਨਾਲ ਖਸਕੇ ਹੋਏ ਆ। ਅਸੀਂ ਕੰਮ ਹੀ ਅਲੱਗ ਕਰਦੇ ਹਾਂ, ਇਹਦੇ 'ਚ ਕਿਹੜੀ ਜਿਹੜੀ ਹੈ ਨਾ ਹੈ ਗੱਲ, ਸਾਨੂੰ ਤਾਂ ਇਸ ਗੱਲ ਤੇ ਕੋਈ ਆਰ ਨਹੀਂ ਹੈ। ਨਹੀਂ ਮੀਟਰ, ਹਾਂ ਤੇ ਉਹ ਭਾਈ ਸਾਨੂੰ ਨਾਲੇ ਦੱਸਾਂ ਕਿਆ ਵਾ, ਮੈਨੂੰ ਨਾ ਮੀਟਰ ਕਹਿਣ 'ਤੇ ਕੋਈ ਗੁੱਸਾ ਨਹੀਂ ਚੜ੍ਹਦਾ, ਕਿਉਂਕਿ ਇੱਕ ਦਫਾ ਪਹਿਲੇ ਨਾ ਮੈਨੂੰ ਬਹੁਤ ਅਰਸਾ ਪਹਿਲੇ ਕਿਸੇ ਨੇ ਯੂਨੀਕ ਕਿਹਾ, ਮੈਨੂੰ ਉਦੋਂ ਯੂਨੀਕ ਦਾ ਲਫ਼ਜ਼ ਦਾ ਨਹੀਂ ਸੀ ਪਤਾ। ਉਹਨੇ ਕਿਹਾ ਵੀ ਆਹ ਛੋਟਾ ਜਿਹਾ ਮੁੰਡਾ ਜਿਹੜਾ ਨਾ ਇਹ ਬੜਾ ਯੂਨੀਕ ਆ। ਮੈਂ ਕਿਹਾ ਸ਼ਾਇਦ ਮੈਨੂੰ ਉਹਨੇ ਕੋਈ ਬੁਰਾ ਭਲਾ ਕਿਹਾ ਵਾ। ਬਾਅਦ ਵਿੱਚ ਮੈਨੂੰ ਯੂਨੀਕ ਦਾ ਪਤਾ ਲੱਗਿਆ ਕਿ ਯੂਨੀਕ ਜਿਹੜਾ ਨਾ ਮੁਨਫਰਦ ਨੂੰ ਕਹਿੰਦੇ ਆ। ਤੇ ਅਸਲ 'ਚ ਲਫ਼ਜ਼ ਹੀ ਹੁੰਦੇ ਆ ਅਲੱਗ, ਮੁਨਫਰਦ, ਸਟਾਈਲਿਸ਼, ਮੀਟਰ, ਇਹ ਸਾਰਿਆਂ ਲਫ਼ਜ਼ਾਂ ਦਾ ਇੱਕੋ ਹੀ ਹੁੰਦਾ ਵਾ ਵੀ ਇਹ ਜ਼ਰਾ ਰੂਟੀਨ ਤੋਂ ਹਟਵਾ ਬੰਦਾ ਵਾ। ਮੀਟਰ ਕਿਹਨੂੰ ਕਹਿੰਦੇ? ਰੂਟੀਨ ਤੋਂ ਹਟਿਆ ਬੰਦਾ, ਖਿਸਕਿਆ ਹੋਇਆ, ਜਿਹਨੂੰ ਗੋਲੀ ਖਾਣ ਦੀ ਕਹਿੰਦੇ ਲੋੜ ਆ। ਨਹੀਂ ਜੀ ਅਸੀਂ ਤਾਂ ਇਹ ਗੱਲ ਨਹੀਂ ਕਰਦੇ। ਹਾਂ ਇਹ ਲਫ਼ਜ਼ ਤੁਹਾਡਾ ਬਣਦਾ ਹੀ ਨਹੀਂ ਜੀ। ਤੇ ਬਾਕੀ ਆ ਵੀ ਉਹ ਗੱਲ ਜਿਹੜੀ ਗੱਲ ਮੁਕਾਬਲੇ ਦੀ ਆ, ਬਸ ਇਹ ਚੇਤੇ ਰੱਖਣੀ ਹੈ। ਸਾਹਿਬ ਗੱਲ ਇਹ ਆ ਵੀ ਨਾ ਤਾਂ ਚਾਚਾ ਬੂਟਾ ਕੋਈ ਪ੍ਰੋਫੈਸ਼ਨਲ ਜਿਹੜਾ ਆ ਨਾ ਉਹ ਸ਼ੈਫ ਹੈਗਾ, ਤੇ ਨਾ ਰਾਣਾ ਸਾਹਿਬ। ਇੱਥੇ ਗੱਲ ਪ੍ਰੀਤ ਦੀ, ਮੁਹੱਬਤ ਦੀ ਸਾਰੀ, ਵੀ ਇੱਥੇ ਸਾਰੇ ਹਾਜ਼ਰੀ ਦੇ ਕੇ ਤੇਰੇ ਨਾਲ ਪਿਆਰ ਮੁਹੱਬਤ ਨਾਲ, ਦੋਸਤਾਂ ਆਪਣੇ ਮਿੱਤਰ ਜਿਹੜੇ ਸਾਨੂੰ ਦੇਖਣ ਉਹਨਾਂ ਦੀ ਮੁਹੱਬਤ ਦੇ ਵਿੱਚ, ਇਹ ਤਾਂ ਇੱਕ ਮੇਲ ਆ। ਇਹ ਤਾਂ ਉਸ ਉਹਦੇ ਵਿੱਚ ਲੱਗੇ ਹੋਏ ਨੇ, ਇਹਦੇ ਵਿੱਚ ਕੋਈ ਉਹ ਮੁਕਾਬਲੇ ਨਹੀਂ ਹੈ। ਇਹ ਮੁਕਾਬਲਾ ਵੀ ਹੋਰ ਟਾਈਪ ਦਾ। ਦੇਖੋ ਜੀ ਮੈਂ ਤਾਂ ਅੱਗੇ ਗੱਲ ਕੀਤੀ ਸੀ ਬਈ ਇਹਨਾਂ ਨੂੰ ਆਰੇ ਲਾ ਕੇ ਕੋਈ ਸਿਆਣੀ ਗੱਲ, ਕੋਈ ਸੋਹਣੀ ਗੱਲ ਸੁਣਾਂਗੇ। ਅੱਛਾ ਹੁਣ ਮੈਂ ਬਾਬੇ ਸ਼ੌਂਕੀ ਨੂੰ ਸਿਰਫ ਇਹ ਪੁੱਛਣਾ ਵੀ ਜਿਹੜੇ ਟਿੰਡੇ ਆ ਇਹਨਾਂ ਦਾ ਕੀ ਸੁਣਿਆ ਬਈ? ਇਹ ਟਿੰਡਾ ਜਿਹੜਾ ਨਾ ਜੀ ਬਹੁਤ ਬਿਹਤਰੀਨ ਸਬਜ਼ੀ ਆ। ਅੱਛਾ ਜੀ। ਬਹੁਤ ਆਲਾ ਫਰਦਾਰ ਸਬਜ਼ੀ ਆ ਜੀ। ਅੱਛਾ ਜੀ। ਅੱਗੇ ਕਦੇ ਉਹ ਵਕਤ ਸੀ ਆਪਾਂ ਰੂਹਾਂ ਦੇ ਵਿੱਚ ਛੱਟੇ ਦੇ ਦਿੰਦੇ ਤੇ ਲੋਕ ਚੋਰੀ ਵੀ ਤੋੜ ਕੇ ਲੈ ਜਾਂਦੇ ਸੀ, ਤੇ ਹੁਣ ਤੁਸੀਂ ਫਾਰਮ ਬਣਾਏ ਹੋਏ ਆ। ਟਿੰਡਾ ਬਹੁਤ ਅੱਛੀ ਚੀਜ਼ ਆ, ਖਾਣ ਵਾਸਤੇ ਵੀ ਅੱਛਾ, ਵੈਸੇ ਵੀ ਅੱਛਾ। ਇਹਨਾਂ ਕਈ ਚੀਜ਼ਾਂ ਤੋਂ ਆਪਾਂ ਮਹਿਫੂਜ਼ ਆ, ਬਚੇ ਹੋਏ ਆ, ਆਪਣੇ ਘਰ ਦੀ ਲਾਈ ਹੋਈ ਆ, ਸਮਝਦੇ। ਤੇ ਖਾਣਾ ਚਾਹੀਦਾ ਟਿੰਡਾ। ਟਿੰਡਾ
ਤੇ ਕਿੱਦਾਂ ਪਕਾ ਕੇ ਖਾਣਾ ਚਾਹੀਦਾ? ਪਕਾ ਕੇ ਜੀ ਇਹਨੂੰ ਕੱਟ ਕੇ ਖਾਓ ਤਾਂ ਬਹੁਤ ਅੱਛਾ ਹੈ। ਹਾਂ। ਜੇ ਫਿਰ ਤੁਸੀਂ ਪਕਾਉਣਾ ਸਬੂਤਾ ਇਹਨੂੰ ਗਿਆ ਜੀ ਕੋਫਤਾ। ਅੱਛਾ। ਹਾਂਜੀ, ਇਹ ਕੋਫਤੇ ਸ਼ਾਮਲ ਹੁੰਦਾ ਜੀ, ਇਹ ਬਣਦਾ ਜੀ ਕੋਫਤਾ। ਲੇਕਿਨ ਇਹਦਾ ਜੇ ਤੁਸੀਂ ਭੰਨੋਗੇ ਜਾਂ ਖਾਓਗੇ ਨਾ ਵਿੱਚੋਂ ਇਹਦੇ ਮਸਾਲੇ ਨਹੀਂ ਹੁੰਦੇ ਹੈਗੇ, ਥੋੜਾ ਜਿਹਾ ਗਲਾਸ ਚ ਮਸਾਲੇ ਪਾਣੀ ਦੇ ਕੱਟੇ ਹੋਏ ਨੂੰ ਲੱਗਦੇ ਆ। ਹਾਂਜੀ, ਕੋਫਤਾ ਨਹੀਂ, ਉਹ ਕੋਫਤਾ ਬਣ ਗਿਆ ਜੀ, ਬਹੁਤ ਬਿਹਤਰੀਨ। ਜਿਹੜਾ ਭਰ ਕੇ ਪਕਾਣਾ ਭਰ ਕੇ ਪਕਾਉਣਾ ਜੀ, ਉਹ ਉਸ ਤੋਂ ਵੀ ਜ਼ਿਆਦਾ ਜੀ। ਉਹ ਤਾਂ ਬਰੂਦ ਹੀ ਹੈ ਨਹੀਂ। ਹਾਂਜੀ ਹਾਂਜੀ, ਬਰੂਦ ਮਸਾਲੇ ਵੀ ਉਹਦੇ ਵਿੱਚ ਲੱਗ ਜਾਣੇ। ਹਾਂਜੀ, ਟਿੰਡਾ ਬਹੁਤ ਬਿਹਤਰੀਨ ਹੈ। ਗੱਲ ਤਾਂ ਮਸਾਲਿਆਂ ਨੇ ਮਕਾਉਣੀ ਆ, ਕਿਉਂ ਅਫਸਰ ਸਾਹਿਬ? ਬਿਲਕੁਲ। ਹਾਂਜੀ, ਅਸਲ 'ਚ ਜਿਹੜਾ ਨਾ ਟਿੰਡਾ ਕੋਈ 10 ਕੁ ਤਰੀਕਿਆਂ ਨਾਲ ਪਕਾਇਆ ਜਾ ਸਕਦਾ ਹੈ। ਇੱਕ ਤਾਂ ਇਹ ਹੈ ਕਿ ਤੁਸੀਂ ਇਸ ਨੂੰ ਕੱਟ ਕੇ ਪਕਾ ਲਿਆ, ਇੱਕ ਉਸ ਨੂੰ ਤੁਸੀਂ ਫਰਾਈ ਕਰਕੇ ਪਕਾ ਲਿਆ, ਇੱਕ ਹੈ ਕਿ ਉਸ ਨੂੰ ਮਸਾਲਾ ਪਾ ਕੇ ਪਕਾ ਲਿਆ, ਫਿਰ ਇੱਕ ਹੈ ਕਿ ਉਹਦੇ 'ਚ ਤੁਸੀਂ ਸਬੂਤੇ ਟਿੰਡੇ 'ਚ ਜਿਹੜਾ ਵਾ ਨਾ ਕੱਟ ਦੇ ਲਓ ਹੈ, ਜਾਂ ਜਿਹੜਾ ਦੁਹਾਣਾ ਖਾਣੇ ਵਾਲਾ ਹੁੰਦਾ ਕਾਂਟਾ ਹੁੰਦਾ ਵਾ ਹੈ, ਇਹ ਚ ਬੋਲੋ ਫੋਰਕ ਜਿਹੜਾ ਕਹਿ ਦਿੰਦੇ ਆ, ਉਹ ਫੋਰਕ ਵਾਲੇ ਨਾਲ ਵੀ ਬੜਾ ਅੱਛਾ, ਯਾਨੀ ਕਿ ਉਹਦੇ ਚ ਘੀ ਵੀ ਆਇਲ ਵੀ ਜਾਏਗਾ, ਫਰਾਈ ਵੀ ਹੋ ਜਾਏਗਾ, ਔਰ ਮਸਾਲੇ ਦਾ ਵੀ ਹੋ ਜਾਏਗਾ। ਯਾਨੀ ਕਿ ਇਹ ਤਾਂ ਫਿਰ ਨਿਰੇ ਹੀ ਟਿੰਡੇ ਉਬਾਲ ਲਓ ਤੁਸੀਂ। ਜਿਹੜੇ ਕਈ ਬੰਦੇ ਕੋਈ ਨਹੀਂ ਮਸਾਲਾ ਜਾਂ ਘੀ ਪਸੰਦ ਕਰਦੇ, ਉਹਨਾਂ ਨੇ ਨਮਕ ਮਿਰਚ ਉੱਪਰ ਥੋੜੀ ਥੋੜੀ ਪਾ ਲੈਣੀ ਆ ਤੇ ਇਸ ਤਰ੍ਹਾਂ ਖਾ ਲੈਣਾ ਵਾ। ਬਾਕੀ ਫਿਰ ਇਹ ਆ ਕਿ ਜੇ ਆਲੂ ਸਸਤੇ ਹੋਣ ਤੇ ਟਿੰਡੇ ਮਹਿੰਗੇ ਆ, ਆਲੂ ਟਿੰਡੇ ਵੀ ਯਾਨੀ ਕਿ ਜਿਹੜਾ ਵਾ ਨਾ ਪਾ ਲੈਂਦੇ ਆ। ਤੇ ਜੇ ਗੋਸ਼ਤ ਵਾਲੇ ਫਿਰ ਮੁਰਗੇ ਤੋਂ ਲੈ ਕੇ ਬੱਕਰੇ ਤੱਕ ਟਿੰਡਾ ਜਿੱਥੇ ਮਰਜ਼ੀ ਜਿਹੜਾ ਵਾ ਨਾ ਐਡਜਸਟ ਹੋ ਸਕਦਾ, ਉਹ ਤਾਂ ਆਪਣੇ ਸਰਦੇ ਦੀ ਗੱਲ ਹੈ। ਇਹ ਟਿੰਡਾ, ਕਾਲੀ ਤੋਰੀ ਤੇ ਕੱਦੂ, ਇਹ ਸਬਜ਼ੀਆਂ ਦਾ ਇੱਕ ਗਰੁੱਪ ਆ ਅਲੱਗ ਬਿਲਕੁਲ। ਇਹਦੇ ਬਾਰੇ ਕਿਹਾ ਜਾਂਦਾ ਕਿ ਇਹ ਅਸਾਬ ਨੂੰ ਤਕਵੀਅਤ ਦਿੰਦੀਆਂ ਵਾ। ਇਹਨਾਂ ਦਾ ਡਾਇਰੈਕਟ ਜਿਹੜਾ ਨਾ ਦਿਮਾਗ ਦਾ ਤੇ ਅਸਾਬ ਨਾਲ ਤਾਲੁਕ ਆ। ਤੇ ਜਿਸ ਤਰ੍ਹਾਂ ਗਰਮੀਆਂ 'ਚ ਨਾ ਕਰੇਲਾ ਜ਼ਰੂਰ ਖਾਣਾ ਚਾਹੀਦਾ, ਤੇ ਸਰਦੀਆਂ 'ਚ ਜਿਹੜਾ ਨਾ ਮੇਥੀ ਤੇ ਮੂੰਗਰੇ, ਸਰਦੀ 'ਚ ਇਹ ਬੜੇ ਯਾਨੀ ਕਿ ਹਫਤੇ 'ਚ ਇੱਕ ਅੱਧੀ ਵਾਰੀ ਜਿਹੜਾ ਵਾ ਨਾ ਇਹ ਹੋਣੇ ਚਾਹੀਦੇ, ਕਿਉਂਕਿ ਬਾਕੀ ਜਿਹੜਾ ਨਾ ਗਰੁੱਪ ਇੱਕੋ ਜਿਹਾ ਚੱਲ ਰਿਹਾ ਹੁੰਦਾ। ਸਰਦੀਆਂ 'ਚ ਵੀ ਸ਼ਲਜਮ ਹੋ ਗਏ, ਗੋਭੀ ਹੋ ਗਈ, ਬਾਕੀ ਯਾਨੀ ਕਿ ਜਿੰਨੀਆਂ ਵੀ ਮਟਰ ਹੋ ਗਏ, ਸਾਰਾ ਇੱਕੋ ਜਿਹਾ ਗਰੁੱਪ ਹੁੰਦਾ ਵਾ, ਉਹਨੂੰ ਉਹ ਤੋੜਦੇ ਆ ਵੀ ਮੇਥੀ ਜਾਂ ਮੂੰਗਰੇ। ਤੇ ਇਸ ਤਰ੍ਹਾਂ ਗਰਮੀਆਂ 'ਚ ਵੀ ਜਿਹੜੀ ਸਬਜ਼ੀਆਂ 'ਚ ਨਾ ਇਹ ਕਰੇਲਾ ਜਿਹੜਾ ਵਾ ਇਹ ਤੋੜਦਾ ਵਾ। ਯਾਰ ਸਾਨੂੰ ਵੀ ਪੁੱਛ ਲਓ ਕੁਝ। ਅੰਮਾ ਕੀ ਅੰਮਾ ਦਾ ਪਾਈ ਜਾਰੀ ਸਾਰੇ ਮਸਾਲੇ ਅੰਮਾ ਕੀ ਪਾ ਵਿੱਚ? ਕੀ ਪਈ ਅੰਮਾ? ਇਹਦੇ ਚ ਹਾਂ। ਇਹਦੇ ਚ ਹੀ ਲਾਲ ਮਿਰਚ ਪਾਈ ਆ ਜੀ, ਨਮਕ ਪਾਇਆ, ਹਲਦੀ ਪਾਈ ਆ, ਤੇ ਬਸ ਹੁਣ ਪਿਆਜ਼ ਆ ਤੇ ਹਰੀ ਮਿਰਚ ਆ, ਉਹ ਹੁਣ ਭੁੰਨ ਰਹੇ ਆ। ਮੈਨੂੰ ਇੱਕ ਸਮਝ ਨਹੀਂ ਆ ਰਹੀ ਹਾਂ ਜੀ, ਵੀ ਸਾਰੀਆਂ ਗੱਲਾਂ ਦੇ ਵਿੱਚ ਗੱਲ ਇੱਕ ਇਹ ਸੀਗੀ ਸਰੋਇਆ ਸਾਹਿਬ ਵੀ ਜੱਜ ਦਾ ਤੁਸੀਂ ਕਿਹਦੇ ਨਾਲ ਤਜਕਰਾ ਹੀ ਨਹੀਂ ਲਿਆ ਰਹੇ। ਅੱਜ ਜੱਜ ਵਾਲੀ ਕੋਈ ਗੱਲ ਨਹੀਂ, ਕੋਈ ਨਹੀਂ ਯਾਰ, ਤੁਸੀਂ ਤਾਂ ਯਾਰ ਇਹ ਜਿਹੜੀ ਗੱਲ ਆ ਉਹ ਮੈਨੂੰ ਤੁਹਾਨੂੰ ਆਪਣੇ ਆਪ ਕਹਿਣਾ ਪੈ ਰਹੀ ਹੈਗਾ। ਉਹ ਦੱਸਣਾ ਯਾਦ ਨਹੀਂ ਰਿਹਾ ਵੀ ਜੱਜ ਖਾਲਦ ਆ। ਜਦੋਂ ਮੁਕਾਬਲੇ ਵਾਲੇ ਹੀ ਲੀਤੇ ਮੈਂ ਕਹਿ ਰਿਹਾ ਮੁਕਾਬਲੇ ਵਾਲੇ ਲੀਤ ਕੇ ਤੁਸੀਂ ਕਿਹਾ ਜੱਜ ਨਹੀਂ, ਇਹ ਰਲ ਗਏ ਸੀ ਜੀ ਇੱਕ ਵਾਰੀ, ਤੇ ਅਸੀਂ ਫਿਰ ਇਹਨਾਂ ਨੂੰ ਵੱਖਰੇ ਵੱਖਰੇ ਕਰ ਲਿਆ, ਤੇ ਇਹ ਜੱਜ ਨੇ ਫੈਸਲਾ ਕਰਨਾ ਜੀ। ਹਾਂ ਜੱਜ, ਮੈਂ ਤਾਂ ਖਾ ਕੇ ਫਿਰ ਫੈਸਲਾ ਕਰੂੰਗਾ। ਮੈਨੂੰ ਤਾਂ ਆਪਣੇ ਆਪ ਹੁਣ ਜੱਜ ਆਪ ਤੁਹਾਡੇ ਕੋਲ ਆਇਆ ਭਾਈ ਜੀ, ਲੇਕਿਨ ਤੁਸੀਂ ਤਾਂ ਇਹ ਕੰਮ ਕਹਿ ਹੀ ਨਹੀਂ ਰਹੇ ਵੀ ਕਿਧਰੇ ਕੋਈ ਹੈ, ਕਿਧਰੇ ਕੋਈ ਗੱਲਬਾਤ। ਰਾਣਾ ਵੀ ਰਲਿਆ ਬੈਠਾ, ਕੱਲਾ ਬੂਟਾ ਨਹੀਂ। ਨਹੀਂ ਇਹਨਾਂ ਨੂੰ ਮੈਂ ਕਰ ਲਿਆ ਵੱਖਰੇ, ਹੁਣ ਇਹ ਤਾਂ ਫੈਸਲਾ ਹੋਣਾ। ਚਾਚਾ ਕਿੰਨਾ ਟਾਈਮ ਲੱਗੂ ਫਿਰ ਰੋਟੀਆਂ ਸਦਾ ਲਈ? ਬਾ 20 ਮਿੰਟ ਲੱਗਣਗੇ। ਟਿੰਡੇ ਹੁਣ ਪਾਏ ਆ ਤੇ ਟਿੰਡੇ ਪਾਤੇ? 20 ਮਿੰਟ ਲੱਗ ਜਾਣੇ। ਹਾਂ ਜੀ, ਹਾਂ ਜੀ, 20 ਮਿੰਟ ਲੱਗ ਨਾ ਜੀ, ਮੈਂ ਕਹਿ ਰਿਹਾ ਕਿਆ ਬਾਤ ਹੈ। ਨਹੀਂ ਤੂੰ ਜੱਜ ਨਹੀਂ ਉਂਝ ਦੇਖਣ ਚ ਤਾਂ ਮੈਂ ਉਹ ਤਾਂ ਜੈਕਾ ਦਾ ਜੀਬ ਨੇ ਦੱਸਣਾ ਨਾ, ਕਹਿੰਦੇ ਆ ਵੀ ਪਹਿਲੇ ਅੱਖ ਨੇ ਆਉਣਾ ਜਦੋਂ ਖਾਣ ਵਾਲੇ ਹਾਂ ਤਾਂ ਆਡੀਆਂ ਸਨ। ਹਾਂ ਤੇ ਯਾਰ ਇੰਨਾ ਕੁ ਤਾਂ ਚੱਲਦਾ ਨਾ, ਜਿੱਦਾਂ ਮੈਂ ਉਦੋਂ ਕਹਿਤੇ ਸੀ ਵੀ ਰਾਣੇ ਵਰਗੇ ਟਿੰਡੇ ਨਹੀਂ ਪਕਣੇ। ਹਾਂ ਜੀ, ਹਾਂ ਜੀ। ਕਈ ਦੇਖਣ ਵਾਲੇ ਕਹਿਣ ਲੱਗੇ ਵੀ ਇਹ ਰਾਣਾ ਇਹ ਹੁਣੇ ਫੈਸਲੇ ਸੁਣਾਈ ਜਾ ਰਿਹਾ। ਇਦਾਂ ਦੀ ਗੱਲ ਨਹੀਂ ਹੁੰਦੀ ਹੈ। ਫੈਸਲਾ ਜਿਹੜਾ ਉਹ ਜਦੋਂ ਸੋਟੀ ਹੱਥ ਚ ਆਉਂਦੀ ਹੈ, ਜਦੋਂ ਫਿਰ ਉਹ ਗੱਲ ਨਹੀਂ ਹੋਣੀ ਆ। ਹਾਂ, ਇਹ ਚ ਆਲੂ ਵੀ ਨਹੀਂ ਪਾਏ, ਗੋਸ਼ਤ ਵੀ ਨਹੀਂ ਪਾਇਆ। ਉਹ ਤਾਂ ਪੈਣੇ ਹੀ ਨਹੀਂ ਸੀ, ਫਿਰ ਤਾਂ ਉਹ ਗੱਲ ਨਹੀਂ ਨਾ ਬਣਨੀ ਸੀ। ਅੱਛਾ ਚਲੋ, ਤੂੰ ਲਾਲ ਮਿਰਚਾਂ ਪਾਈਆਂ ਜੱਜ? ਹਾਂ ਜੀ, ਲਾਲ ਲੈ ਪਾਈਆਂ। ਕਿਆ ਬਾਤ ਆ। ਲੋ ਪਾਈਆਂ ਬਈ, ਮੈਂ ਪਾਈਆਂ ਲਾਲ ਮਿਰਚਾਂ। ਹਾਂ ਪਾਈਆਂ। ਲੱਭਾ ਮੈਂ ਇਸੇ ਬੁਨਿਆਦ ਤੇ ਫੈਸਲਾ ਹੋ ਜਾਵੇ। ਕਿਹੜੀ ਬੁਨਿਆਦ ਤੇ? ਲਾਲ ਮਿਰਚਾਂ ਪਾਈਆਂ ਉਹਨੇ। ਉਦਣ ਕਾਲੀ ਮਿਰਚ ਹੈ ਸੀ, ਅੱਜ ਨਾ ਜੀ ਕਾਲੀ ਮਿਰਚ ਹੈ ਨਹੀਂ ਵਿੱਚ ਇਹਦੇ। ਲਓ ਜੀ ਹੁਣ ਕਾਲੀ ਮਿਰਚ ਲਿਆ ਕੇ ਦੇਣੀ ਨਹੀਂ ਪੈਣੀ। ਨਹੀਂ, ਨਾ ਸੀ, ਮੈਂ ਲਾਲ ਪਾਤੀ। ਹਾਂ ਕੋਈ ਰੌਲਾ ਨਹੀਂ ਹੈ, ਦੇਖੋ ਨਾ। ਨਹੀਂ ਫਿਰ ਅਖੀਰ ਤੇ ਇਹਨਾਂ ਕਹੀਂ ਵੀ ਨਹੀਂ 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 ਆਹ ਤਾਂ ਨਹੀਂ ਤੂੰ ਪਾਇਆ ਹੀ ਨਹੀਂ। ਇਹ ਪਾਣੇ ਅਜੇ ਕਿਹੜਾ ਅੱਜ ਤਾਂ ਭੋਨੀ ਲੱਗ ਰਹੀ ਆ। ਭੋਨੀ ਚ ਭੁੱਗੀ ਇਹ ਵੀ ਭੁੱਜ ਜਾਣੀ ਹੁਣ। ਇਹ ਵੀ ਭੋਨੀ ਉਹ ਬਾਅਦ ਚ ਪਾਵਾਂਗੇ ਜੀ, ਸੁੱਕਾ ਧਨੀਆ ਥੋੜਾ ਜਿਹਾ, ਉਹ ਫਿਰ ਸੜ ਜਾਂਦਾ ਵਿੱਚ ਜੀ। ਜਾਂ ਤਾਂ ਚਾਚਾ ਭੁੱਲ ਜਾਂਦਾ ਤੇ ਜਾਂ ਫਿਰ ਇਹਦਾ ਕੋਈ ਤਰੀਕਾ ਹੀ ਵੀ ਹੈ ਪਕਾਣ। ਵੀ ਅਦਰਕ ਉਦਰਕ ਆ ਪਿਆ
ਕਹਿ ਰਹੇ ਤਾਂ ਬਾਅਦ ਹੀ ਬਸ ਇਹ ਤੂੰ ਛੱਡ ਦੇ ਇਸ ਗੱਲ ਨੂੰ ਤਾਂ ਅਦਰਕ ਨੇ ਜਦੋਂ ਤੱਕ ਪਾਣੀ ਹਾਂ ਵੀ ਇਹਨਾਂ ਨੂੰ ਇਸੇ ਗੱਲ ਤੇ ਸੁਰ ਨਹੀਂ ਫਿਰ ਇਹ ਇੱਕ ਦੂਜੇ ਨੂੰ ਸਪੋਰਟ ਕਰ ਰਹੇ ਆ। ਨਹੀਂ ਸਪੋਰਟ ਨਹੀਂ ਇਹਦਾ ਮਾਰਜਨ ਹੈ ਇਹਨਾਂ ਕੋਲ ਮਾਰਜਨ ਉਦੋਂ ਸੀ ਜੇ ਪਾਣੀ ਮਸਲਾ ਇਹ ਨਾ ਕਿ ਜਿਹੜੀ ਅਦਰਕ ਆ ਨਾ ਇਹਨੂੰ ਵੈਸੇ ਤੁਸੀਂ ਥੱਲੇ ਸਿੱਟ ਦਿਓ ਇਹ ਸੜ ਗਈ ਇਹਦੇ ਚੋਂ ਮੁਸ਼ਕ ਨਹੀਂ ਆਣਾ ਇਹਦਾ ਖਤਮ ਹੋ ਗਈ ਕਹਾਣੀ ਹੁਣ ਇੱਥੇ ਤੁਹਾਨੂੰ ਸਾਹ ਦੇਵੇਗੀ ਮਠਾ ਮਠਾ ਕਿ ਮੈਂ ਵਿੱਚ ਇਹਦਾ ਮਤਲਬ ਤਰੀਕਾ ਬਦਲਿਆ ਤਾਂ ਹੋਇਆ। ਹਾਂ ਮੈਂ ਇਹ ਤਾਂ ਗੱਲ ਪੁੱਛੀ ਸੀ ਵੀ ਤੂੰ ਦੇਖਣ ਵਾਲਿਆਂ ਨੂੰ ਦੱਸਣਾ ਵੀ ਆਹ ਇਦਾਂ ਪਕਣੇ ਆ ਵੀ। ਹਾਂਜੀ ਹਾਂਜੀ ਤੇ ਦੱਸੀ ਜਾ ਰਹੇ ਸਾਹਮਣੇ ਹਰ ਸ਼ੈ ਪਾ ਰਹੇ ਆ ਜੀ ਦੱਸੀ ਵੀ ਜਾ ਰਹੇ ਆ ਹੋਰ ਜੇ ਕੋਈ ਪੁੱਛਣ ਦੇ ਉਹ ਵੀ ਦੱਸਾਂਗੇ ਪੁੱਛ ਲਿਓ ਹਾਂਜੀ ਹੈ। ਆਪਣੀ ਪਕਾਈ ਟਿੰਡੇ ਦੀ ਹੋਈ ਆ ਬਾਕੀ ਜਿਹੜਾ ਤੁਸੀਂ ਸਬੂਤਾ ਆਇਆ ਵਿੱਚ ਪੂਰੀ ਮਾਰ ਕੇ ਪਕਾਣਾ ਨਾ ਉਹਦਾ ਜਾਇਕਾ ਵਿੱਚੋਂ ਨਹੀਂ ਉਹੋ ਜਿਹਾ ਰਹਿੰਦਾ ਹੈਗਾ ਜਿਹੋ ਜਿਹਾ ਹੋਣਾ ਇਹ ਵੀ ਗੱਲ ਯਾਦ ਰੱਖੀ। ਹੁਣ ਚਾਚਾ ਸ਼ੌਕੀ ਨੇ ਤਾਂ ਉਧਰ ਨਾਲ ਟਿੰਡੇ ਖਾਏ ਨਹੀਂ ਹੈ ਫਿਰ ਇਹਨੂੰ ਕਿਵੇਂ ਦੱਸ ਸਕਦੇ? ਜੋ ਮੈਂ ਇੱਕ ਜਗ੍ਹਾ ਤੇ ਖਾਏ ਸੀ ਟਿੰਡੇ ਇਹ ਫਿਤਰੇ ਨਹੀਂ ਪਕਾਏ ਸੀ ਕਿਸੇ ਨੇ ਉਹ ਖਾਏ ਜੀ ਵਿੱਚੋਂ ਮੈਨੂੰ ਜੀ ਸਬੂਤਿਆਂ ਸਬੂਤੇ ਹਾਂਜੀ ਮੈਨੂੰ ਨਹੀਂ ਚਾਹੀਦਾ ਸਬੂਤਾ ਜੀ ਟਿੰਡੇ ਦਾ ਅਸੂਲ ਇਹ ਹੁੰਦਾ ਕਿ ਟਿੰਡਾ ਨਿੱਕਾ ਹੋਵੇ, ਟਿੰਡਾ ਵੱਡਾ ਨਾ ਹੋਵੇ ਜੋ ਸਬੂਤੇ ਪਕਾਣੇ। ਚੀਰੇ ਹੋਣ ਗਏ ਬੰਦੇ ਬਹੁਤਾ ਵੱਡਾ ਟਿੰਡਾ ਪਕਾ ਲੈਂਦੇ ਫਿਰ ਕਹਿੰਦੇ ਵਿੱਚੋਂ ਫੋਕਾ ਰਿਹਾ। ਜਦੋਂ ਨਿੱਕਾ ਟਿੰਡਾ ਹੋਊਗਾ ਤੇ ਮੋਤੀ ਚੂਰ ਲੱਡੂਆਂ ਤਰ੍ਹਾਂ ਖਾਓਗੇ। ਟਿੰਡੇ ਵੱਡੇ ਨਹੀਂ ਹੋਣੇ ਚਾਹੀਦੇ। ਇਹ ਉਦੋਂ ਗੱਲ ਦੱਸਣੀ ਸਾਡੇ ਚੇਤੇ ਨਹੀਂ ਰਹੀ, ਕਈਆਂ ਨੇ ਵੱਡੇ ਪਕਾ ਲਏ ਸੀ ਉਹ ਕਹਿੰਦੇ ਵਿੱਚੋਂ ਫੋਕੇ ਰਹੇ। ਕਹਿੰਦੇ ਵਿੱਚੋਂ ਰਹਿੰਦੇ ਵੀ ਫੋਕਰੇ ਨਹੀਂ ਜਦੋਂ ਕਲੈਕਟਿਵ ਜਦੋਂ ਮੁਰਕੀ ਲਾਣੀ ਹੈ ਨਾ ਤੁਸੀਂ ਇਕੱਲੇ ਟਿੰਡੇ ਨਾਲ ਤਾਂ ਲਾਣੀ ਨਹੀਂ ਹੈ। ਹੁਣ ਜਦੋਂ ਸਮੋਸਾ ਵਾ ਹੈ ਸਮੋਸਾ ਨਾਲ ਚਟਣੀ ਦੇ ਤੇ ਚਾਟ ਦਾ ਹੀ ਖਾਣਾ ਨਾ ਹੈ ਕੱਲਾ ਸਮੋਸਾ ਤਾਂ ਨਹੀਂ ਨਾ ਖਾਣਾ ਹੈ ਇੱਕ ਪੈਕੇਜ ਹੁੰਦਾ ਖਾਣਾ ਤਾਂ ਜਿਹੜਾ ਇਹਦੇ ਤੇ ਭਾਵੇਂ ਇੱਕ ਪਾਈਆ ਪਾਓ ਗੋਸ਼ਤੇ ਦਾ ਲਾ ਨਾ ਟਿੰਡੇ ਦਾ ਲਾਓਗਾ ਨਿਰਾ ਆਪਣੀ ਜਗ੍ਹਾ ਤੇ ਗੋਸ਼ਤ ਦਾ ਆਪਣੀ ਜਗ੍ਹਾ ਤੇ ਇਹ ਲਾ ਇਹਦਾ ਲਾਜ਼ਮੀ ਅੱਛਾ ਟੂਣਾ ਟਿੰਡੇ ਦਾ ਗੋਸ਼ਤ ਲਾਇਆ ਲਾ ਆ ਭਾਵੇਂ ਪਾਈਆ ਪਾਓ ਨਾ ਕਿਲੋ ਚ ਤਾਂ ਵੀ ਕੋਈ ਗੱਲ ਨਹੀਂ। ਸਰੋਇਆ ਸਾਹਿਬ ਅੱਜ ਤੂੰ ਵੀ ਅੱਜ ਸਾਡੇ ਨਾਲ ਕੀਤਾ ਤਤਰੋ ਆ ਵੀ ਚਾਚੇ ਉਧਰ ਜਿੱਦਣ ਰਾਣਾ ਸਾਹਿਬ ਨੇ ਪਕਾਏ ਆ ਟਿੰਡੇ ਤੇ ਕਦੇ ਤੂੰ ਲਿਆ ਰਿਹਾ ਸੀ ਚਾਹ ਤੇ ਕਦੇ ਲਿਆ ਰਿਹਾ ਸੀ ਤੂੰ ਲੱਸੀ ਤੇ ਅੱਜ ਤੈਨੂੰ ਨਾ ਕੋਈ ਲੱਸੀ ਵੀ ਤੈਨੂੰ ਯਾਦ ਕੋਈ ਨਹੀਂ ਹੈ। ਅੱਜ ਗੱਲ ਕੀ ਆ? ਅੱਜ ਇੱਕ ਤਾਂ ਆਪਾਂ ਥੋੜੇ ਜਿਹਾ ਲੇਟ ਹੋ ਗਏ, ਲੱਸੀ ਬੱਕਰੀਆਂ ਨੂੰ ਪਿਆਤੀ ਤੇ ਇੱਕ ਕੱਟਾ ਜਿਹੜਾ ਗੁਲਫਾਮ ਆ ਉਹ ਰੱਖਿਆ ਉਹਨੂੰ ਪਿਆਤੀ ਅੱਛਾ ਤੇ ਸਵੇਰ ਪੀ ਲਈ ਸੀ। ਪ੍ਰਾਹੁਣੇ ਵੀ ਆਏ ਸੀ, ਬਹਾਵਲਪੁਰ ਤੋਂ ਪ੍ਰਾਹੁਣੇ ਆਏ ਸੀਗੇ ਜੀ, ਉਹਨਾਂ ਨੂੰ ਪਿਆਤੀ ਤੇ ਚਾਹ ਮੰਗਾ ਲੈਣੇ। ਨਹੀਂ ਚਾਹ ਤੇ ਰੋਟੀ ਤੋਂ ਪਹਿਲਾਂ ਉਹ ਤਾਂ ਹੋਣੀ ਨਹੀਂ ਚਾਹੀਦੀ, ਉਹ ਤਾਂ ਉਦੋਂ ਵੀ ਆਪਾਂ ਉਹ ਚਲੋ ਮੰਗਾ ਲਈ ਸੀ। ਚਲੋ ਹੁਣ ਇੱਥੇ ਬਟਨ ਦਬ ਲੈਂਦੇ ਆ ਫਿਰ ਸਾਹ ਤਾਂ ਲਈਏ। ਚਾਚਾ ਦੱਸੀ ਵੀ ਕੀ ਕੀਤਾ? ਹਾਂਜੀ ਕੀਤਾ ਹੁਣ ਜੀ ਇਹਨਾਂ ਮਿਰਚ ਮਸਾਲਾ ਭੁੱਜ ਗਿਆ ਜੀ ਸਾਰਾ। ਹੁਣ ਇਹ ਤਿਆਰ ਹੋ ਗਿਆ ਤੇ ਹੁਣ ਟਿੰਡਾ ਗਲਣ ਵਾਸਤੇ ਬਸ ਅਸੀਂ ਆ 2 ਘੁੱਟਾਂ ਪਾਣੀ ਵਿੱਚ ਪਾਵਾਂਗੇ ਤੇ ਇਹਨੂੰ ਦਮ ਦੇ ਦਿਆਂਗੇ। 10 ਮਿੰਟ ਬਾਅਦ ਸਬਜ਼ੀ ਤਿਆਰ ਜੀ ਟਿੰਡੇ। ਇਹ ਦੇਖੋ ਜੀ ਇਹ ਬਸ ਇੰਨਾ ਕੁ ਪਾਣੀ ਅਸੀਂ ਪਾਣਾ ਇਹਦੇ 'ਚ। ਅੱਗੇ ਵੀ ਪਾਇਆ? ਅੱਗੇ ਹੀ ਪਾਇਆ ਇੰਨਾ ਅੱਧਾ ਗਲਾਸ ਅੱਗੇ ਪਾਇਆ। ਠੀਕ ਹੈ। ਹਾਂ ਇਹ ਦਮ ਦੇਣਾ ਹੁਣ ਉੱਤੋਂ ਢੱਕ ਦੇਣਾ? ਹਾਂਜੀ ਹੁਣ ਉੱਤੋਂ ਇਹਨੂੰ ਢੱਕ ਦਿੰਨੇ ਆ ਨਾ, ਜਰਾ ਢੱਕਣ ਆ ਜਾਏਗਾ ਤੇ ਟਿੰਡਾ ਗਲ ਜਾਏਗਾ ਸਵਾਰ ਕੇ। ਅੱਛਾ ਠੀਕ। ਨਹੀਂ ਕੋਈ ਨਹੀਂ ਹਜੇ ਹੋ ਲਵੇ ਕਰ ਦਿਆਂਗੇ ਹਲਕੀ। ਲਓ ਜੀ ਹੁਣ ਇਹਨੂੰ ਦਮ ਆ ਗਿਆ ਜੀ। ਕਿੰਨੀ ਦੇਰ? ਬਸ ਐਵੇਂ 10-15 ਮਿੰਟ 10 ਕੁ ਮਿੰਟ ਹੋਰ ਉਸ ਪਿੱਛੇ ਕਿਹੜਾ ਵੀ ਹੁਣ। ਉਦਣ ਚਾਚਾ ਰਾਣਾ ਸਾਹਿਬ ਪਕਾ ਰਹੇ ਸੀਗੇ ਨਾ, ਸਾਰੇ ਨਾਲ ਲੱਗੇ ਹੋਏ ਸੀਗੇ। ਅੱਜ ਚੁੱਲ੍ਹੇ ਤੇ ਅੱਗ ਤੇ ਕੱਲਾ ਚਾਚਾ ਬੂਟਾ ਬੈਠਾ ਨਹੀਂ ਅੱਜ ਨਹੀਂ ਨੇੜਿਆ ਨਾ, ਨੇ ਉਹਨੇ ਕਿਸੇ ਨੂੰ ਨਾਲ ਬੁਲਾਉਣਾ ਵੀ ਉਸਮਾਨ। ਨਹੀਂ। ਮੈਂ ਕਿਸੇ ਨੂੰ ਆਉਣ ਹੀ ਨਹੀਂ ਉਹਨੇ ਦੇਣਾ। ਆਉਣੇ ਨਹੀਂ ਦੇਣਾ ਜੀ। ਅੱਛਾ। ਬਾਦਸ਼ਾਹ ਨੇ ਕਿਹਾ ਸੀ ਉਹਨੂੰ ਵਜ਼ੀਰ ਨੂੰ, ਬੀਰਬਲ ਵਜ਼ੀਰ ਸੀ ਲੱਗਾ ਕਹਿਣ ਹਥਿਆਰਾਂ 'ਚੋਂ ਹਥਿਆਰ ਲੱਗਾ ਕਹਿਣ ਜੀ ਜਿਹੜਾ ਮੌਕੇ ਤੇ ਕੰਮ ਆ ਜਾਵੇ। ਹਾਂ ਜਿਹੜਾ ਮੌਕੇ ਤੇ ਉਹਦੇ ਕੰਮ ਆ ਗਿਆ ਉਹ ਆਪਣਾ ਕਰ ਰਿਹਾ। ਕੀ ਜ਼ਰੂਰਤ ਹੈ ਉਹਨੂੰ ਬਹੁਤੇ ਫਰੇ ਇਕੱਠੀ ਕਰਨ ਦੀ? ਵਾਹ ਵਾਹ। ਜਿਸ ਤਰ੍ਹਾਂ ਕੜਾਈ ਨਹੀਂ ਪਕਾਉਂਦੇ ਟਮਾਟਰ ਇਹਨਾਂ ਨੂੰ ਟਿੰਡਿਆਂ ਨੂੰ ਵੀ ਪਾਣੀ ਦੇ ਬਜਾਏ ਨਾ ਉਹ ਟਮਾਟਰਾਂ ਵਾਲਾ ਪੁੜੀਆ ਵਰਤਿਆ ਜਾ ਸਕਦਾ ਵੀ ਫਰਾਈ ਕੀਤਾ ਜਾਵੇ ਹਾਂ ਉਹ ਵੀ ਠੀਕ ਆ, ਉਹ ਵੀ ਠੀਕ ਆ। ਉਹ ਵੀ ਠੀਕ ਆ। ਤੇ ਟਮਾਟਰ ਜਿਹੜੇ ਆ ਨਾ ਤੇ ਉਹ ਸਾਬਤੇ ਟਿੰਡੇ ਫਰਾਈ ਹੋਏ ਆ ਉਹਦੋਂ ਕੀ ਹੈ। ਜਿਸ ਤਰ੍ਹਾਂ ਗੋਸ਼ਤ ਫਰਾਈ ਕਰਕੇ ਨਾ ਹਾਂ। ਟਮਾਟਰ ਅਸੀਂ ਚਰਸੀ ਜਿੱਦਾਂ- ਕਰ ਦਿੰਦੇ ਆ ਇਹ ਚਰਸੀ ਟਿੰਡੇ ਜਿਹੜੇ ਹਾਂ ਜਿਹੜੇ ਸਾਬਤ ਟਿੰਡੇ ਉਹਦੋਂ ਪਕਾਏ ਆ ਉਹ ਘਿਓ 'ਚ ਫਰਾਈ ਕੀਤੇ ਆ। ਤੂੰ ਪਾਣੀ 'ਚ ਬਾੜ ਲਏ ਸੀ ਉਹਦੋਂ ਉਸੇ ਪਿਆਜ਼ ਜਿਵੇਂ, ਤੇ ਰਾਣਾ ਸਾਹਿਬ ਨੇ ਉਹਨੂੰ ਘਿਓ ਦੇ ਵਿੱਚ ਬਾੜ ਲਿਆ। ਬਸ ਫਰਕ ਤੇ ਇੰਨਾ ਹੀ ਹੈ। ਭੁੰਨ ਲਿਆ ਉਹ ਭੁੰਨਣ ਬਾੜ ਨਹੀਂ ਆ, ਖੁੱਲਾ ਜੂ ਘਿਓ ਪਾਤਾ। ਇੱਕ ਤਾਂ ਭੁੰਨੀ ਤਾਂ ਉਹ ਹੁੰਦੀ ਆ ਜਿੰਦੇ ਨਾਲ ਉਹ ਭੁੱਜੇ, ਉਹ ਤਾਂ ਵਿੱਚ ਪਾਣੀ ਤਰ੍ਹਾਂ ਫਿਰ ਰਹੇ ਸੀ ਨਾ, ਫਿਰ ਖੁੱਲਾ ਪਾਤਾ ਨਾ ਘਿਓ ਵਿੱਚ। ਹਾਂ ਅਸੀਂ ਜੀ ਰੋਟੀਆਂ ਦਾ ਬੰਦੋਬਸਤ ਕਰ ਲਈਏ, ਤੁਸੀਂ ਬਟਨ ਦੱਬੋ। ਇਹ
ਕੀ ਗੱਲ ਹੋਈ ਚਾਚਾ? ਕੁਛ ਨਹੀਂ ਹੋਇਆ ਕੁਛ ਇਹ ਤਾਂ ਇੱਥੇ ਤੱਕ ਤਾਂ ਚੜ ਰਹੀ, ਮੈਂ ਕਹਿੰਦਾ ਥੱਲੇ ਲੱਗ ਗਈ। ਨਹੀਂ ਬਚ ਗਿਆ। ਇਹ ਦੇਖ ਲਓ ਚੱਕਰ ਇਹ ਗਲ ਗਏ। ਹਾਂ ਜੀ ਗਲ ਗਏ, ਬਸ ਠੀਕ ਹੈ ਗਲ ਗਏ ਜੀ, ਟਿੰਡਾ ਬਿਲਕੁਲ ਗਲ ਗਿਆ ਜੀ। ਜੀ ਹੁਣ ਖਾਲੀ ਕੀ ਇਹਦੇ ਕਾਸ਼ ਨਹੀਂ ਹੈ, ਸਾਲਣ ਪੱਕ ਗਿਆ, ਸਾਲਣ ਤਿਆਰ ਆ। ਨਹੀਂ ਫਿਰ ਰੋਟੀ ਤਾਂ ਆ ਲੈਣ ਦੇ। ਰੋਟੀ ਆ ਲੈਣ ਦੇ ਤੁਸੀਂ, ਬਗੈਰ ਰੋਟੀ ਤੋਂ ਵੀ ਅਗਰ ਚਖਣਾ ਚਾਹਵੇ ਨਾ ਕੋਈ ਬੰਦਾ ਹੂੰ ਤੇ ਆ ਲੈ ਤੁਸੀਂ ਇਹਦੀ ਗਰੇਵੀ, ਲੂਣ ਮਿਰਚ ਮਸਾਲਾ ਤੇ ਚੱਕ ਕੇ ਵੈਸੇ ਹੀ ਵੇਖ ਲਓ। ਆ ਲਓ ਦੇਖੋ ਜੀ ਰਾਣਾ ਸਾਹਿਬ। ਹਲੇ ਗਰਮ ਬਹੁਤ ਆ ਤੇ ਐਵੇਂ ਨਾ ਗਰਮ ਆ, ਠੰਡਾ ਹੋ ਲੈਣ ਗਰਮ ਦਿਓ, ਬਹੁਤ ਠੰਡਾ ਆ ਹੋ ਲੈਣ ਦਿਓ, ਠੰਡਾ ਹੋ ਲੈਣ ਦਿਓ, ਠੰਡਾ। ਗਰਮ ਬਹੁਤ। ਹਾਂ ਉਹੀ ਕਿਹਾ ਵੀ ਗਰਮ ਆ, ਠੰਡਾ ਹੋ ਲੈਣ ਦਿਓ। ਬਹੁਤ ਅੱਛੀ ਸ਼ਕਲ ਸੂਰਤ ਦਾ। ਮਸਾਲਾ ਮਸੂਲਾ ਪੂਰਾ ਤਾਂ ਤਾਜ਼ਾ ਖਾ ਕੇ ਹਾਂ ਜੀ, ਦੇਖਦੇ। ਨਹੀਂ ਠੰਡਾ ਹੋ। ਜਦ ਨੂੰ ਰੋਟੀ ਵੀ ਆ ਜਾਂਦੀ ਫਿਰ ਰੋਟੀ ਜੀ ਹਾਂ ਜੀ ਰੋਟੀ ਜੀ। ਠੀਕ ਹੈ। ਬੱਕਰੇ ਦੀ ਬਣੀ ਪਈ ਆ, ਇਹ ਹਾਂ ਕਲੇਜੀ। ਕਲੇਜੀ ਬਣੀ ਪਈ ਆ। ਹਾਂ ਜੀ ਅੱਲਾ ਦੇ ਫਜ਼ਲੋਂ ਕਰਮ ਨਾ, ਤੇ ਜੇ ਤੁਸੀਂ ਹੁਣ ਇਹਨੂੰ ਇਨਸਲਟ ਕਰੋਗੇ ਤੁਹਾਡੀ ਮਰਜ਼ੀ। ਹੈ ਮੁਗਲ ਛਾ ਗਿਆ ਪੂਰੇ ਭਾਰ ਨਾਲ। ਨਹੀਂ ਬਹੁਤ ਅੱਛਾ ਜੀ, ਸਾਲਨ ਬਹੁਤ ਆਲਾ ਬਣਿਆ ਮਾਸ਼ਾਅੱਲਾ। ਜਿਵੇਂ ਬੱਕਰੇ ਦੀ ਕਲੇਜੀ ਹੁੰਦੀ ਆ ਜੀ, ਐਸਾ ਬਣਿਆ ਮਸਾਲਾ ਬਹੁਤ ਆਲਾ ਬਣਿਆ ਹੋਇਆ ਜੀ। ਇਹ ਫਰਦਾਰ ਸਬਜ਼ੀ ਆ ਜੀ, ਟਿੰਡਾ ਹੋਇਆ, ਕਰੇਲਾ ਹੋਇਆ, ਭਿੰਡੀ ਹੋਈ। ਇਹ ਤਿੰਨ ਸਬਜ਼ੀਆਂ ਨੂੰ ਮੈਂ ਬਹੁਤ ਅੱਛੀਆਂ ਗਿਣਦਾ, ਬਹੁਤ ਅੱਛੀਆਂ ਸਬਜ਼ੀਆਂ ਇਹ ਤਿੰਨੇ। ਹਾਂ ਜੀ ਰਾਣਾ ਸਾਹਿਬ ਕੋਲੋਂ ਚੱਕਣ, ਅੱਲਾ ਨੂੰ ਯਾਦ ਕਰਕੇ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਲਓ ਜੀ ਵਾਹ ਮਾਸ਼ਾਅੱਲਾ ਜੀ, ਕਿਆ ਸ਼ਕਲ ਆ ਜੀ। ਜਿਹੜਾ ਨਾ ਕਹਿੰਦੇ ਜਦੋਂ ਸੂਰਤ ਚੰਗੀ ਹੋਵੇ ਨਾ ਹਾਂ ਜੀ ਤੇ ਸੀਰਤ ਵਾਲਾ ਫਿਰ ਬੰਦੇ ਨੂੰ ਭੁਲੇਖਾ ਪੈ ਹੀ ਜਾਂਦਾ ਹੈਂ? ਇਹਦੀ ਸ਼ੱਕ ਕੋਈ ਨਹੀਂ ਜੀ। ਹਾਂ ਤੇ ਸ਼ਕਲ ਜਿਹੜੀ ਹੈ ਨਾ ਉਹ ਤਾਂ ਬਹੁਤ ਜ਼ਬਰਦਸਤ ਆ ਟਿੰਡਿਆਂ ਦੀ ਨਾ, ਬਿਲਕੁਲ ਇੰਜ ਰੋਸਟਡ ਜਿਹੜਾ ਨਾ ਜਿਸ ਤਰ੍ਹਾਂ ਹੁੰਦਾ। ਰੋਟੀਆਂ ਵੀ ਮਾਸ਼ਾਅੱਲਾ ਆ ਗਈਆਂ ਜੀ। ਫੇ ਲਓ ਜੀ ਬਿਸਮਿਲ੍ਲਾ ਬਾਬਾ ਜੀ। ਲਓ ਜੀ ਨਾ ਜਿੰਨੀ ਮਰਜ਼ੀ ਖਾਓ। ਲਓ ਜੀ ਹੋਰ ਲੈ ਲਓ ਜੀ ਉੱਧਰ ਵੀ ਦੋ ਜੀ। ਲਓ ਜੀ ਜੁੜ ਜਾਓ ਬਾਈ, ਸਿੱਧੇ ਹੋ ਜਾ, ਸਿੱਧਾ ਹੋ ਜਾ, ਇੱਧਰ ਨੂੰ ਹੋ ਜਾ। ਬਹੁਤ ਬੈਲੈਂਸ ਸ਼ਕਲ ਆ, ਮਸਾਲਾ ਬੜਾ ਜ਼ਬਰਦਸਤ ਆ। ਲੂਣ ਮਿਰਚ ਤੇ ਤੁਸੀਂ ਅੱਗੇ ਚੱਖਿਆ ਜੀ। ਇੱਕ ਮਿੰਟ ਜੀ, ਮੈਂ ਆਹ ਰੋਟੀ ਦੇ ਲਵਾਂ, ਸਾਰਿਆਂ ਨੂੰ ਰੋਟੀ ਫੜਾ ਲਵਾਂ। ਫੜ ਬਈ ਫੜ ਰੋਟੀ ਫੜ। ਆ ਲਓ ਜੀ, ਆ ਜਾਓ ਜੀ। ਰਾਣਾ ਸਾਹਿਬ ਰੋਟੀ। ਬਸ ਜੀ ਆਖਰੀ ਜਿਹੜਾ ਨਾ ਰਾਣਾ ਸਾਹਿਬ ਹੈ ਹਾਂ ਅੱਛਾ ਚਲੋ ਕੋਈ ਹੋਰ ਬੰਦਾ। ਲੋ ਜੀ ਦਿਓ ਰੋਟੀ ਜੀ। ਅਸੀਂ ਤਾਂ ਜੀ ਵੈਸੇ ਬੁਰਕੀ ਤਾਂ ਲਾਈ ਆ। ਟੈਸਟ ਕਰਨ ਦੀ ਲੋੜ ਕੋਈ ਨਹੀਂ ਹੈ। ਬਿਸਮਿਲ੍ਲਾ। ਬਾਬੇ ਸ਼ੌਂਕੀ ਵਾਲੀ ਗੱਲ ਆ ਜੀ, ਵੀ ਜਿੱਦਾਂ ਕਲੇਜੀ ਨਹੀਂ ਖਾ ਰਹੇ, ਸਾਨੂੰ ਤਾਂ ਇਦਾਂ ਲੱਗਿਆ। ਬੱਕਰੇ ਦੀ ਕਲੇਜੀ ਬਹੁਤ ਸਵਾਦ ਆ। ਆ ਡੱਕਰਾ ਨਾ ਜੀ, ਆ ਡੱਕਰਾ ਜੀ ਇਦਾਂ ਜਿੱਦਾਂ ਬਰਫੀ ਦੀ ਡਲੀਆਂ ਨਹੀਂ ਖਾਂਦੇ। ਕੀ ਖਿਆਲ ਆ ਹੁਣ ਦੱਬ ਲਈਏ ਬੜੇ ਉਸਮਾਨ ਸਾਹਿਬ ਨੂੰ ਖਾ ਲੈਣੇ? ਫੈਸਲਾ ਤਾਂ ਕਰਨਾ ਰਾਣਾ ਸਾਹਿਬ। ਜਾਂਦੇ ਹੀ ਖੁਰ ਜਾਂਦਾ ਟਿੰਡਾ ਮੂੰਹ 'ਚ। ਮੈਂ ਕਿੰਨਾ ਜੀ ਇਹ ਤਾਂ ਹੁਣ ਜਾਈ ਸਾਹਿਬ ਦੀ ਬਾਕੀ ਹਾਂਜੀ ਕਰੋ ਫੈਸਲਾ। ਨਹੀਂ ਲੱਗੇ ਤੁਹਾਨੂੰ ਚੰਗੇ ਆ ਨਾ, ਬਸ ਫੈਸਲਾ ਹੋ ਗਿਆ ਯਾਰ। ਫਿਰ ਮੈਂ ਕਿਹਾ ਜੀ ਵੀ ਵੱਡਾ ਭਰਾ ਸਾਡਾ ਉਹ ਸੀਨੀਅਰ ਆ ਸਾਡੇ ਤੋਂ, ਬਸ ਸਾਡੀ ਉਹਦੇ ਨਾਲ ਨਾ ਜੇਦਾ ਨਾ ਸਾਡੀ ਉਹਦੇ ਨਾਲ ਸ਼ਰਤ ਆ। ਨਹੀਂ ਐਵੇਂ ਤੁਸੀਂ ਹੁਣ ਦੱਬੀ ਖੜੇ। ਨਹੀਂ ਗੱਲ ਜਿੱਦ ਦੀ ਕੋਈ ਨਹੀਂ ਸੀ, ਹਾਂ ਗੱਲ ਆ ਪਿਆਰ ਮੁਹੱਬਤ ਦੀ। ਪਿਆਰ ਮੁਹੱਬਤ ਦੀ ਬਸ ਇਸ ਤਾਂ। ਪਰ ਗੱਲ ਇਹ ਆ ਵੀ ਬੂਟੇ ਦੇ ਟਿੰਡੇ ਨੰਬਰ ਲੈ ਕੇ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ। ਸਵਾਦ ਦੇ ਹਿਸਾਬ ਨਾਲ ਰਾਣਾ ਸਾਹਿਬ ਦੇ ਵੀ ਬਿਹਤਰੀਨ ਸੀ, ਉਹਦਾ ਆਪਣਾ ਸਵਾਦ ਸੀ। ਹਾਂ ਇਹਨਾਂ ਦਾ ਆਪਣਾ ਸਵਾਦ ਆ। ਆਪਣਾ ਸਵਾਦ ਆ ਔਰ ਵੱਧ ਦਾ ਉਹਦੇ ਨਾਲ। ਵਾਹ ਵਾਹ ਰਾਣਾ ਸਾਹਿਬ ਨੂੰ ਸਪੀਕਰ ਦਿਓ ਜ਼ਰਾ। ਰਾਣਾ ਸਾਹਿਬ ਕੋ ਹੈਗਾ ਉਹ ਹਾਂ ਨਹੀਂ ਜੀ ਮੈਂ ਤਾਂ ਪਹਿਲੇ ਹੀ ਦੇਖ ਕੇ ਗਿਆ ਵੀ ਮਾਸ਼ਾਅੱਲਾ ਮਸਾਲਾ ਜਿਹੜਾ ਵਾ ਨਾ ਹਾਂਜੀ ਇਸ ਤਰ੍ਹਾਂ ਹੀ ਆ ਜਿਸ ਤਰ੍ਹਾਂ ਕੀਮੇ ਵਾਲਾ ਨਹੀਂ ਹੁੰਦਾ ਹੈ। ਹਾਂਜੀ ਹਾਂ ਵਾਹ ਵਾਹ ਬਹੁਤ ਜ਼ਬਰਦਸਤ। ਦੇਖੋ ਕੈਸੇ ਜ਼ਿੰਦਾ ਦਿਲ ਬੰਦੇ ਆ ਰਾਣਾ ਸਾਹਿਬ, ਚਾਚਾ ਬੂਟਾ ਵੀ ਉਹਦੇ ਸਿਰ ਤੇ ਪੱਗ ਰੱਖ ਰਿਹਾ, ਉਹਦੇ ਸਿਰ ਤੇ। ਅਸੀਂ ਜੀ ਬੜੇ ਸ਼ੁਕਰਗੁਜ਼ਾਰ ਹਾਂ ਸਾਰਿਆਂ ਦੇ ਵੀ ਬੜਾ ਚੰਗਾ ਟਾਈਮ ਲੰਘਿਆ। ਤੇ ਖਸੂਸੀ ਤੌਰ ਤੇ ਅਸੀਂ ਉਸਮਾਨ ਸਾਹਿਬ ਦੇ ਵੀ ਜਿਨ੍ਹਾਂ ਨੇ ਨਾ ਅੱਜ ਧੁੱਪੇ ਖਲੋ ਕੇ ਵੀ ਫਿਲਮ ਬਣਾਈ। ਉਸਮਾਨ ਸਾਹਿਬ ਜਿਉਂਦੇ ਵਸਦੇ ਰਹੋ, ਜਿੱਥੇ ਕੋਈ ਦੇਖ ਰਿਹਾ ਜੀ ਤੰਦਰੁਸਤ ਰਹੋ ਤੇ ਸੁਖੀ ਰਹੋ। ਬੜੀ ਮਿਹਰਬਾਨੀ। ਦੱਬ ਲਓ ਬਟਨ ਬੰਗਾ। ਇਨਸ਼ਾਅੱਲਾ ਫਿਰ ਮਿਲਾ। ਇਨਸ਼ਾਅੱਲਾ ਆਜੋ ਉਸਮਾਨ ਸਾਹਿਬ ਆਜੋ। ਮਾਨ ਸਾਹਿਬ ਆ ਜਾਓ ਹੁਣ ਇੱਧਰ ਮੇਰੇ ਕੋਲ ਆ ਜਾਓ।